ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਾਲ ਦਿੱਤੀ ਸੀ ਕਿ ਵੀ ਮਸਲੇ ਦਾ ਹੱਲ ਹੋ ਸਕਦਾ ਹੈ ਜੇ ਮੇਰੀ ਔਰ ਪੁਤਿਨ ਦੀ ਡਾਇਰੈਕਟ ਗੱਲਬਾਤ ਹੋਏ। ਪੁਤਿਨ ਨੇ ਕਿਹਾ ਕਿ ਵੀ ਮੈਨੂੰ ਕੋਈ ਮਿਲਣ 'ਚ ਤਾਂ ਹਰਜ਼ ਨਹੀਂ ਹੈ, ਲੇਕਿਨ ਇਹ ਇਸ਼ੂਜ਼ ਇੰਨੇ ਕੰਪਲੈਕਸ ਨੇ ਕਿ ਦੂਸਰਾ ਉਹ ਕਾਊਂਟਰ ਪ੍ਰੋਡਕਟਿਵ ਹੋਏਗੀ, ਉਸ 'ਚੋਂ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੋਏਗਾ। ਜਦੋਂ ਤੁਸੀਂ ਇੰਡੀਅਨ ਸੈਂਸਿਟੀਵਿਟੀਜ਼ ਦੇਖਦੇ ਹੋ ਔਨ ਦਾ ਇਸ਼ੂਜ਼ ਕਿ ਕਿਵੇਂ ਇੱਕਦਮ ਉਹ ਬਰੂਟਲ ਥਾਟ ਹੁੰਦਾ ਹੈ ਉਹਨਾਂ ਦਾ, ਔਰ ਉਸ ਸਾਰੇ ਦੇ ਚੱਲਦੇ ਆ ਉਹ ਕਿਵੇਂ ਜਸਟੀਫਿਕੇਸ਼ਨ ਕਰ ਰਹੇ ਨੇ। ਔਰ ਗੱਲ ਇੱਥੇ ਹੀ ਨਹੀਂ ਹੈ, ਉਹ ਸੈਲੀਬ੍ਰੇਟ ਕਰ ਰਹੇ ਨੇ ਕਿ ਜਿਵੇਂ ਰਸ਼ੀਆ ਨੇ ਆਪਣਾ ਰਸ਼ੀਅਨ ਐਮਪਾਇਰ ਦਾ ਡ੍ਰੀਮ ਪੂਰਾ ਕਰਨ ਦੇ ਲਈ ਯੂਕਰੇਨ 'ਤੇ ਅਟੈਕ ਕੀਤਾ। ਭਾਰਤ ਨੂੰ ਵੀ ਆਪਣਾ ਅਖੰਡ ਭਾਰਤ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰਨ ਦੇ ਲਈ ਪਾਕਿਸਤਾਨ ਦੇ ਉੱਤੇ ਧਾਵਾ ਬੋਲਣ ਦੇ ਹਾਲਾਂ ਭੁੱਲ ਜਾਂਦੇ ਨੇ ਕਿ ਪਾਕਿਸਤਾਨ ਯੂਕਰੇਨ ਨਹੀਂ ਹੈ ਵਿਦ ਦਾ ਨਿਊਕਲੀਅਰ ਥਿੰਗ। ਔਰ ਉਹ ਜਿਹੜਾ ਜੇ ਇਸ ਲੈਵਲ ਤੱਕ ਗੱਲ ਆਈ ਤਾਂ ਫਿਰ ਇਹਨਾਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਪਾਕਿਸਤਾਨ ਕਿੱਥੋਂ ਤੱਕ ਜਾ ਸਕਦਾ ਹੈ। ਇੰਡੀਆ ਖੁਦ ਵੀ ਇਸ ਯੂਕਰੇਨ ਵਾਰ ਦਾ ਵਿਕਟਮ ਹੈ। ਅੱਜ ਮੈਂ ਇਹ ਰਿਪੋਰਟ ਦੇਖ ਰਿਹਾ ਸੀ ਕਿ ਇੰਡੀਆਜ਼ 2022 GDP growth downgraded to 4.6% due to ongoing war in Ukraine। ਡਾਲਰ ਦੇ ਉੱਤੇ ਪਾਬੰਦੀ ਲੱਗ ਗਈ, ਇੰਟਰਨੈਸ਼ਨਲ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਔਰ ਇੰਡੀਆ ਨੂੰ ਉਹ ਰਸ਼ੀਆ ਕਹਿ ਰਿਹਾ ਜੀ ਤੁਸੀਂ ਰੂਪੀ ਟ੍ਰੇਡ ਕਿ ਡਾਲਰ ਦੀ ਲੋੜ ਹੀ ਨਾ ਰਹੇ ਵਿੱਚੋਂ, ਕਿ ਅਸੀਂ ਜਿਹੜਾ ਤੁਹਾਨੂੰ ਤੇਲ ਵੇਚਾਂਗੇ ਤੁਸੀਂ ਰੂਪੀ 'ਚ ਪੇ ਕਰੋ, ਔਰ ਜੋ ਕੁਛ ਅਸੀਂ ਤੁਹਾਡੇ ਤੋਂ ਲੈਣਾ ਉਹ ਅਸੀਂ ਤੁਹਾਨੂੰ ਰੂਬਲ 'ਚ ਪੇ ਕਰਾਂਗੇ। ਖੁਦ ਜਿਨ੍ਹਾਂ ਦੀ ਆਈਡੀਓਲੋਜੀ ਨਾਜ਼ੀਆਂ 'ਚੋਂ ਨਿਕਲੀ ਹੈ ਔਰ ਨਾਜ਼ੀਆਂ ਵਾਂਗ ਬਿਹੇਵ ਕਰ ਰਹੇ ਨੇ, ਉਹ ਯੂਕਰੇਨੀਅਨ ਲੋਕਾਂ ਨੂੰ ਨਾਜ਼ੀ ਕਹਿ ਰਹੇ ਨੇ ਕਿ ਜੀ ਉਹ ਤਾਂ ਨਾਜ਼ੀ ਨੇ ਔਰ ਉਹਨਾਂ ਨੂੰ ਡਿਸਟਰੋਏ ਕਰ ਰਿਹਾ ਪੁੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ਮਾਨ ਤੁਹਾਡੀ ਹੋਸਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच विच बहुत शुक्रिया। जी राज साहब, आज 28 मार्च 2022 15 ਚੇਤ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਬਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਜਤਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਇਹ ਗੱਲ ਸੁਣਨ ਵਿੱਚ ਆਉਂਦੀ ਹੈ ਕਿ ਅੰਗਰੇਜ਼ਾਂ ਸਮੇਂ ਦਰਬਾਰ ਸਾਹਿਬ ਵਿੱਚ ਜਿਹੜਾ ਦੋਹਰਾ ਪੜਿਆ ਜਾਂਦਾ ਸੀ ਸਿੱਖਾਂ ਦੇ ਦਿੱਲੀ ਤੇ ਰਾਜ ਕਰਨ ਬਾਰੇ, ਅੰਗਰੇਜ਼ਾਂ ਨਾਲ ਕਿਸੇ ਸੰਧੀ ਤਹਿਤ ਉਹ ਦੋਹਰਾ ਪੜਨਾ ਬੰਦ ਕਰ ਦਿੱਤਾ ਗਿਆ ਸੀ। ਇਸ ਦੋਹਰੇ ਬਾਰੇ ਅਤੇ ਸਾਰੇ ਮਸਲੇ ਬਾਰੇ ਦੱਸੋ ਕਿ ਅੱਜ ਅਸੀਂ ਦੁਬਾਰਾ ਉਹ ਦੋਹਰਾ ਪੜਨਾ ਸ਼ੁਰੂ ਕਰ ਸਕਦੇ ਹਾਂ। ਅੱਜ ਸਾਨੂੰ ਕਿਸੇ ਨੇ ਰੋਕਿਆ ਹੈ, ਮਤਲਬ ਅੱਜ ਅਸੀਂ ਗੁਰੂ ਕੋਲੋਂ ਪਾਤਸ਼ਾਹੀ ਖਾਲਸਾ ਰਾਜ ਮੰਗਦੇ ਹੀ ਨਹੀਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ TV84.tv ਤੇ। ਸੋ ਵਿਊਅਰਸ,
ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ ਯੂਕਰੇਨ ਵਿੱਚ ਹਿਊਮੈਨਿਟੇਰੀਅਨ ਜਿਹੜਾ ਕ੍ਰਾਈਸਿਸ ਵੱਧਦਾ ਜਾ ਰਿਹਾ ਹੈ ਔਰ ਜਿਉਂ-ਜਿਉਂ ਜੰਗ ਲੰਬੀ ਹੁੰਦੀ ਜਾ ਰਹੀ ਹੈ ਤਿਉਂ-ਤਿਉਂ ਯੂਰਪ ਦੇ ਜਿਹੜੇ ਦੂਸਰੇ ਮੁਲਕਾਂ ਵਿੱਚ ਵੀ ਘਬਰਾਹਟ ਪੈਦਾ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਸੋ ਭਾਰਤ ਵੱਲੋਂ ਜਿੱਥੇ ਸਰਕਾਰੀ ਪੱਧਰ ਤੇ ਰੂਸ ਦੀ ਹਮਾਇਤ ਕੀਤੀ ਜਾ ਰਹੀ ਹੈ ਉੱਥੇ ਆਰਐਸਐਸ ਵੱਲੋਂ ਪੁਤਿਨ ਦੀ ਖੁੱਲ੍ਹ ਕੇ ਜਿਹੜੀ ਤਾਰੀਫ ਕੀਤੀ ਜਾ ਰਹੀ ਹੈ ਔਰ ਆਰਐਸਐਸ ਦਾ ਕਹਿਣਾ ਹੈ ਕਿ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਵਾਂਗ ਭਾਰਤ ਨੂੰ ਵੀ ਅਖੰਡ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਪਾਕਿਸਤਾਨ ਤੇ ਧਾਵਾ ਬੋਲਣਾ ਚਾਹੀਦਾ ਹੈ। ਸੋ ਇਸ ਸੰਬੰਧੀ ਸਾਡੇ ਭੈਣ ਅਮਰਜੋਤ ਕੌਰਾਂ ਨੇ ਵੀ ਸਾਨੂੰ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਤਿੰਦਰ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਜੀ। ਇਹ ਬਹੁਤ ਪਿਆਰੇ ਵੀਰ ਨੇ। ਜਦੋਂ ਅਸੀਂ TV 84 ਸ਼ੁਰੂ ਨਹੀਂ ਵੀ ਕੀਤਾ ਸੀ, ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਰਾਹੀਂ ਇਹ ਸਾਡੇ ਨਾਲ ਜੁੜੇ ਔਰ ਇਹੀ ਨਹੀਂ, ਇੱਕ ਵਾਰ ਇਹ ਆਪਣੇ ਪਰਿਵਾਰ ਦੇ ਨਾਲ ਆਏ ਔਰ ਬਹੁਤ ਪਿਆਰੀ ਗਿਫਟ ਜਿਹਦੇ 'ਚ ਕਿ 2 ਨਿਹੰਗ ਸਿੰਘਾਂ ਦਾ ਦੇ ਜਿਹੜੇ ਨੇ ਉਹ ਇਮੇਜਸ ਨੇ ਉਹਨਾਂ ਨੇ ਸਾਨੂੰ ਭੇਟ ਕੀਤਾ। ਅੱਜ ਵੀ ਸਾਡੇ TV 84 ਦੇ ਦਫ਼ਤਰ 'ਚ ਮੌਜੂਦ ਹੈ ਔਰ ਵੈਸੇ ਵੀ TV 84 ਦੇ ਨਾਲ ਵੀ ਜੁੜੇ ਹੋਏ ਨੇ ਔਰ ਅਮਰਵੀਰ ਸਿੰਘ ਹੋਰਾਂ ਨਾਲ ਉਹਨਾਂ ਦਾ ਰਾਬਤਾ ਹੋਇਆ, ਮੇਰੇ ਨਾਲ ਤਾਂ ਅੱਜ ਨਹੀਂ ਗੱਲ ਹੋਈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਲਗਾਤਾਰਤਾ ਨਾਲ ਪੰਥ ਨੂੰ ਪਿਆਰ ਕਰਨ ਵਾਲੇ ਔਰ ਹਰ ਸਿੱਖੀ ਦੇ ਪ੍ਰੋਗਰਾਮ ਨੂੰ, ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਆਪਣੇ ਭਾਰਤ ਫੇਰੀ 'ਤੇ ਗਏ ਸੀ ਅੱਜ ਤੋਂ 15 ਸਾਲ ਪੁਰਾਣੀ ਜਾਂ ਉਸ ਤੋਂ ਵੀ ਪੁਰਾਣੀ ਗੱਲ ਹੋਏਗੀ, ਅਤੇ ਉਹ ਪੂਰਾ ਉਹਨਾਂ ਨੇ ਉੱਥੇ ਸਾਰੇ ਇਤਿਹਾਸਕ ਗੁਰਦੁਆਰਿਆਂ 'ਚ ਸਾਡਾ ਜਿਹੜਾ ਟਾਕ ਸ਼ੋਅ ਹੈ ਉਸ ਨਾਲ ਰਿਲੇਟਡ ਇਨਫੋਰਮੇਸ਼ਨ ਪੌਂਟਾ ਸਾਹਿਬ ਦੂਸਰੀਆਂ ਤਖਤ ਸਾਹਿਬਾਨ ਦੇ ਉੱਤੇ ਵੀ ਉਹਨਾਂ ਨੇ ਲਾਈ, ਤਖਤ ਹਜ਼ੂਰ ਸਾਹਿਬ ਵੀ। ਸੋ ਇੰਨੇ ਇੱਕ ਡੈਡੀਕੇਟਡ ਇਹ ਵੀਰ ਨੇ ਔਰ ਉਹਨਾਂ ਨੇ ਜਿਹੜਾ ਸਵਾਲ ਕੀਤਾ ਵੈਸੇ ਆਲਰੇਡੀ ਅਸੀਂ ਕਿਸੇ ਹੋਰ ਵੀਰ ਦੀ ਪੁੱਛ ਦੇ ਜਵਾਬ ਦੇ ਵਿੱਚ ਇਸ ਨੂੰ ਆਨਸਰ ਕੀਤਾ ਹੋਇਆ, ਪਰ ਇਨ ਬਰੀਫ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਸ ਗੱਲ ਦਾ ਧਿਆਨ ਰਹੇ ਕਿ ਕੱਲ੍ਹ ਉਹ ਦਿਨ ਆ ਰਿਹਾ 29 ਮਾਰਚ ਦਾ ਦਿਨ, ਜਿਸ ਦਿਨ 29 ਮਾਰਚ 1849 ਨੂੰ ਸਿੱਖ ਰਾਜ ਅੰਗਰੇਜ਼ਾਂ ਦੇ ਭੇਟੇ ਪਿਆ ਸੀ। ਲਾਹੌਰ ਦੇ ਵਿੱਚ ਅਖੀਰਲਾ ਦਰਬਾਰ ਹੋਇਆ ਸੀ ਜਦੋਂ ਕਿ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਬੇਟਾ ਜਿਹਦੀ ਉਮਰ 10 ਸਾਲ ਦੀ ਸੀ, ਉਸ ਤੋਂ ਦਸਤਖਤ ਕਰਵਾਏ ਗਏ ਸੀ ਕਿ ਮੈਂ ਆਪਣਾ ਰਾਜ ਤਖਤ ਔਰ ਕੋਹਿਨੂਰ ਔਰ ਸਾਰੀ ਜਾਇਦਾਦ ਜਿਹੜੀ ਆ ਉਹ ਮੈਂ ਛੱਡਦਾ ਔਰ ਉਸੇ ਵੇਲੇ ਉਹਨੂੰ ਉਹ ਤਖਤ ਤੋਂ ਥੱਲੇ ਉਤਰਿਆ। ਸਾਰੇ ਦਰਬਾਰ 'ਚ ਸਨਾਟਾ ਛਾਇਆ ਹੋਇਆ ਸੀ ਔਰ ਬਾਹਰ ਉਹਨਾਂ ਨੇ ਜਿਹੜਾ ਖਾਲਸੇ ਦਾ ਝੰਡਾ ਲਾ ਕੇ ਤੇ ਯੂਨੀਅਨ ਜੈਕ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਲਹਿਰਾਇਆ। ਸੋ 29 ਮਾਰਚ 1849 ਦਾ ਉਹ ਦਿਨ, ਉਸ ਨੇ ਸਾਡੇ ਅੱਜ ਜਦੋਂ ਅਸੀਂ ਬਹੁਤ ਸਾਰੇ ਚੈਲੰਜਸ ਧਾਰਮਿਕ ਤੌਰ 'ਤੇ ਦੇਖਦੇ ਹਾਂ, ਮਰਿਆਦਾ ਨਾਲ ਜੁੜੀਆਂ ਕੁਝ ਚੀਜ਼ਾਂ ਦੇਖਦੇ ਹਾਂ ਜਾਂ ਜਿਹੜਾ ਅਸੀਂ ਪਤਨ ਦੇਖਦੇ ਹਾਂ ਗੁਰਦੁਆਰਿਆਂ ਦਾ ਨੈਟਵਰਕ ਬੇਸ਼ੱਕ ਮਹੰਤਾਂ ਦੇ ਕੋਲ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਿਵੇਂ 1850 ਦੇ ਵਿੱਚ ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦ ਮਹੰਤਾਂ ਦੀ ਬਣਾ ਦਿੱਤਾ। ਜੋ ਮਹੰਤ ਚਾਹੁੰਦੇ ਸੀ, ਮਹੰਤ ਜਿਹੜੇ ਨੇ ਉਹ ਸਨਾਤਨੀ ਹਿੰਦੂ ਸੀ, ਅੱਧੇ ਉਹਨਾਂ 'ਚ ਅੱਧਾ ਸਨਾਤਨੀ ਭਾਵ ਸੀ, ਥੋੜ੍ਹਾ ਬਹੁਤ ਬਾਣੀ ਦਾ ਪੜ੍ਹਨਾ ਪੜ੍ਹਾਉਣਾ ਸੀ, ਬਾਕੀ ਉਹਦੇ ਸਨਾਤਨ ਹਿੰਦੂ ਧਰਮ ਨਾਲ ਹੀ ਜੁੜੇ ਹੋਏ ਸੀ ਔਰ ਉਹਨਾਂ ਨੂੰ ਅੰਗਰੇਜ਼ਾਂ ਦੀ ਸ਼ਹਿ ਹਾਸਲ ਹੋਈ। ਨਤੀਜੇ ਦੇ ਤੌਰ 'ਤੇ ਉਹਨਾਂ ਦਾ ਜੱਫਾ ਇਸ ਕਦਰ ਉਹ ਫਿਰ ਪੀੜ੍ਹੀ ਦਰ ਪੀੜ੍ਹੀ ਉਹ ਜਿਹੜੇ ਨੇ ਦੁਰਾਚਾਰੀ ਵੀ ਹੋ ਗਏ ਔਰ ਉਹਨਾਂ ਨੇ ਅੰਦਰ ਬੇਅਦਬੀਆਂ ਵੀ ਕਰਨੀਆਂ ਸ਼ੁਰੂ ਕੀਤੀਆਂ ਔਰ ਅਸੀਂ ਦੇਖਦੇ ਹਾਂ ਉਹਦਾ ਨਤੀਜਾ ਫਾਈਨਲੀ ਜਦੋਂ ਕਿ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਉਹਨੂੰ ਜਨਰਲ ਡਾਇਰ ਨੂੰ ਸਿਰੋਪਾਓ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਕਿਵੇਂ ਸਾਕਾ ਨਨਕਾਣਾ ਸਾਹਿਬ ਔਰ ਗੁਰਦੁਆਰਾ ਸੁਧਾਰ ਲਹਿਰ ਕਿੰਨੀਆਂ ਕੁਰਬਾਨੀਆਂ ਕਰਕੇ, ਕਿੰਨੀਆਂ ਸ਼ਹੀਦੀਆਂ, ਕਿੰਨੇ ਜਿਹੜੀਆਂ ਨੇ ਉਹ ਜੇਲ੍ਹ ਯਾਤਰਾਵਾਂ ਤੋਂ ਬਾਅਦ 1925 ਦੇ ਵਿੱਚ ਗੁਰਦੁਆਰਾ ਐਕਟ ਬਣਦਾ ਹੈ ਔਰ ਸ਼੍ਰੋਮਣੀ ਕਮੇਟੀ ਦੇ ਕੋਲ ਗੁਰਦੁਆਰੇ ਆਉਂਦੇ ਨੇ ਔਰ ਅੱਜ 100 ਸਾਲ ਬਾਅਦ ਇਸ ਕਮੇਟੀ ਦਾ ਕੀ ਹਾਲ ਹੈ ਉਹ ਵਿਸ਼ਾ ਨਹੀਂ ਹੈ। ਹੁਣ ਉਹਨਾਂ ਦਾ ਸਵਾਲ ਇਹ ਹੈ ਕਿ ਭਾਈ ਇਹ ਕਦੋਂ ਤੋਂ ਬੰਦ ਹੋਇਆ। ਸੋ ਜ਼ਾਹਰ ਹੈ ਕਿ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਹਵਾਲੇ ਕਰ ਦਿੱਤੇ ਅੰਗਰੇਜ਼ਾਂ ਨੇ, ਲੇਕਿਨ 2-3 ਗੁਰਦੁਆਰਿਆਂ ਦਾ ਜਿਨ੍ਹਾਂ 'ਚ ਅਕਾਲ ਤਖਤ ਦਰਬਾਰ ਸਾਹਿਬ, ਗੁਰਦੁਆਰਾ ਬਾਬਾ ਅਟਲ ਔਰ ਗੁਰਦੁਆਰਾ ਤਰਨਤਾਰਨ ਸਾਹਿਬ, ਇਹਦਾ ਕੰਟਰੋਲ ਸਿੱਧੇ ਤੌਰ 'ਤੇ ਜਿਹੜਾ ਡਿਪਟੀ ਕਮਿਸ਼ਨਰ ਵੱਲੋਂ ਅਪੁਆਇੰਟਡ ਜਿਹਨੂੰ ਸਰਬਰਾਹ ਕਿਹਾ ਜਾਂਦਾ ਸੀ ਉਹਦੇ ਹਵਾਲੇ ਕਰ ਦਿੱਤਾ। ਸੋ ਜ਼ਾਹਰ ਹੈ ਅਸੀਂ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਵੀ ਇਕੱਲਾ ਇਹ ਨਹੀਂ ਕਿ ਉੱਥੇ ਦਿਓਰਾ ਬੰਦ ਹੋਇਆ, ਉਹਨਾਂ ਨੇ ਕਿਵੇਂ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ, ਉੱਦਾਂ ਦੀਆਂ ਕਥਾਵਾਂ ਵੀ
ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਅੱਜ ਵੀ ਦੇਖਦੇ ਹਾਂ, ਜਿਹੜੀ ਡਿਬੇਟ ਹੁੰਦੀ ਹੈ ਕਿ ਪਾਲਕੀ ਸਾਹਿਬ ਨੂੰ ਬੀਬੀਆਂ ਨਹੀਂ ਜਿਹੜਾ ਉਹ ਸੇਵਾ 'ਚ ਸ਼ਾਮਲ ਹੋ ਸਕਦੀਆਂ, ਜਾਂ ਅੰਦਰ ਦਰਬਾਰ ਸਾਹਿਬ ਦੀ ਸੇਵਾ 'ਚ ਨਹੀਂ ਹੋ ਸਕਦੀਆਂ, ਜਾਂ ਕੀਰਤਨ ਨਹੀਂ ਕਰ ਸਕਦੀਆਂ। ਇਹ ਸਾਰੇ ਉਸ ਦੌਰ 'ਚ ਕਿਉਂਕਿ ਉਦਾਸੀਆਂ ਜਾਂ ਮਹੰਤਾਂ ਜਾਂ ਉਹਨਾਂ ਦੇ ਇਸ ਕਿਸਮ ਦੇ ਹੀ ਔਰਤ ਪ੍ਰਤੀ ਉਹਨਾਂ ਦਾ ਰਵੱਈਆ ਸੀ, ਸੋ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਵੀ ਜੁੜੀਆਂ ਹੋਈਆਂ ਨੇ। ਔਰ ਇਹੀ ਗੱਲ ਇਸ ਦੇ ਕੋਈ ਲਿਖਤੀ ਸਬੂਤ ਤਾਂ ਨਹੀਂ ਨੇ, ਲੇਕਿਨ ਮੈਂ ਅੱਗੇ ਵੀ ਜਦੋਂ ਜ਼ਿਕਰ ਕੀਤਾ ਸੀ ਕਿ ਵੱਡੇ ਸਿੱਖ ਸਕਾਲਰ ਸਰਦਾਰ ਮਨੋਹਰ ਸਿੰਘ ਮਾਰਕੋਸ ਜਿਹੜੇ ਹੁਣ ਚੜ੍ਹਾਈ ਕਰ ਚੁੱਕੇ ਨੇ, ਕਾਫੀ ਸਾਡੇ ਨਾਲ ਉਹਨਾਂ ਦਾ ਸਹਿਚਾਰ ਸੀ, ਨਿਊਯਾਰਕ ਦੇ ਵਿੱਚ ਹੀ ਰਹਿੰਦੇ ਸੀ। ਸੋ ਉਹਨਾਂ ਦੇ ਕੋਲ ਕੀ ਸੋਰਸ ਸੀ, ਜਾਂ ਜਿਵੇਂ ਵੀਰ ਜਤਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਇਹ ਅਸੀਂ ਸੁਣਦੇ ਜ਼ਰੂਰ ਰਹੇ ਹਾਂ, ਪਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਵੀ ਕੋਈ ਲਿਖਤੀ ਭਾਵੇਂ ਸਮਝੌਤਾ ਨਹੀਂ ਸੀ, ਪਰ ਅੰਗਰੇਜ਼ ਇਹ ਸਮਝਦੇ ਸੀ, ਜਿਵੇਂ ਉਹਨਾਂ ਨੇ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਹਵਾਲੇ ਕੀਤੇ ਤਾਂ ਕਿ ਉੱਥੋਂ ਪੰਥ ਦੀ ਆਜ਼ਾਦੀ ਜਾਂ ਮੁਲਕ ਦੀ ਆਜ਼ਾਦੀ ਦੀ ਗੱਲ ਨਾ ਨਿਕਲੇ, ਇਸੇ ਤਰ੍ਹਾਂ ਉਹਨਾਂ ਨੇ ਦਰਬਾਰ ਸਾਹਿਬ ਔਰ ਤਰਨਤਾਰਨ ਸਾਹਿਬ ਜਿਹੜੀਆਂ ਮੇਨ ਸ਼ਰਾਈਨ ਸੀ, ਅਕਾਲ ਤਖਤ ਆਬਵੀਅਸਲੀ ਉਹਦਾ ਕੰਟਰੋਲ ਸਿੱਧਾ ਆਪਣੇ ਹੱਥ 'ਚ ਰੱਖਿਆ ਤਾਂ ਕਿ ਇਹ ਇੱਕ ਪੂਜਾ ਪਾਠ ਦੀਆਂ ਥਾਵਾਂ 'ਤੇ ਰਹਿਣ, ਲੋਕ ਆਉਣ, ਮੱਥਾ ਟੇਕਣ, ਇਸ਼ਨਾਨ ਕਰਨ, ਪਰ ਉਹਨਾਂ ਨੂੰ ਇਹ ਪ੍ਰਾਈਡ ਕਦੇ ਨਾ ਹੋਏ ਕਿ ਸਾਡਾ ਆਪਣਾ ਰਾਜ ਸੀ ਔਰ ਅਸੀਂ ਰਾਜ ਜਿਹੜਾ ਉਹ ਆਜ਼ਾਦ ਕਰਵਾਉਣਾ, ਅੰਗਰੇਜ਼ਾਂ ਨੂੰ ਇੱਥੋਂ ਕੱਢਣਾ ਹੈ। ਔਰ ਇਹ ਵਰਤਾਰਾ ਅਸੀਂ ਇਕੱਲਾ ਇਹਦੇ 'ਚ ਹੀ ਨਹੀਂ ਦੇਖਦੇ ਕਿ ਭਾਈ ਉਹਨਾਂ ਨੇ ਜਿਹੜਾ ਦਿਓਰਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲਾਂਗੇ ਬੱਚੇ ਸ਼ਰਨ ਜੋ ਹੋਏ, ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਉਹ ਜੈਕਾਰਾ ਵੀ ਨਹੀਂ ਗਜਾਇਆ ਜਾਂਦਾ, ਬੋਰੇ ਸੋਨੇ ਹਾਲ ਵੀ ਨਹੀਂ ਹੁੰਦਾ। ਉਦੋਂ ਦਾ ਇਹ ਹੈ ਪਾਠ ਤੁਰਿਆ ਹੋਇਆ। ਚੰਗਾ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ 100 ਸਾਲ 'ਚ ਹੁਣ ਹੁੰਦਾ ਇਹ ਹੈ ਵੀ ਕਈ ਵਾਰ ਮਜ਼ਹਬ ਦੇ ਸਿਧਾਂਤ ਨਾਲੋਂ ਵੀ ਜਿਹੜੀ ਪਰੰਪਰਾ ਜਾਂ ਟ੍ਰੈਡੀਸ਼ਨ ਜਿਹਨੂੰ ਕਿਹਾ ਜਾਂਦਾ ਹੈ, ਉਹ ਰਵਾਇਤ, ਉਹ ਜ਼ਿਆਦਾ ਹਾਵੀ ਹੋ ਜਾਂਦੀ ਹੈ। ਸੋ ਸ਼੍ਰੋਮਣੀ ਕਮੇਟੀ ਨੇ ਕੁਝ ਸੁਧਾਰ ਕੀਤੇ, ਹੋਰ ਬਹੁਤ ਸਾਰੀਆਂ ਵੀ ਇਹਨਾਂ ਮਹੰਤਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਗੈਰ ਗੁਰਮਤ ਵਾਲੀਆਂ ਰਸਮਾਂ ਸੀ ਔਰ ਚੀਜ਼ਾਂ ਸੀ ਜਿਹੜੀਆਂ ਉੱਥੋਂ ਦੂਰ ਕੀਤੀਆਂ ਗਈਆਂ, ਲੇਕਿਨ ਇਹ 2-3 ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਜੈਕਾਰਾ ਔਰ ਇਹ ਦਿਓਰਾ ਨਾ ਹੋਣਾ, ਇਹ ਮੰਗ ਕੀਤੀ ਜਾਂਦੀ ਰਹੀ ਹੈ। ਪਰ ਹੁਣ ਜਦੋਂ ਪਿੱਠੂ ਕਿਸਮ ਦੇ ਹੀ ਜਥੇਦਾਰ ਆਉਂਦੇ ਨੇ ਤੇ ਜਿਨ੍ਹਾਂ ਦੇ ਕੋਲ ਅੱਜ ਵੀ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੈ, ਬਾਦਲ ਐਂਡ ਕੰਪਨੀ, ਇਹ ਵੀ ਉਹਨਾਂ ਅੰਗਰੇਜ਼ਾਂ ਵਾਂਗ ਹੀ ਨੇ ਜਿਹੜੇ ਨਹੀਂ ਸੀ ਚਾਹੁੰਦੇ ਵੀ ਸਿੱਖਾਂ ਦੇ ਵਿੱਚ ਆਪਣੀ ਆਜ਼ਾਦੀ ਦਾ ਮਾਣ ਆਏ ਔਰ ਕਦੇ ਉਹ ਆਜ਼ਾਦੀ ਦੀ ਗੱਲ ਕਰਨ। ਸੋ ਇਹਨਾਂ ਨੇ ਤਾਂ ਜਿਹੜਾ ਨਵੇਕਲੀ ਸਿੱਖ ਪਛਾਣ ਵਾਲਾ ਨਾਨਕਸ਼ਾਹੀ ਕੈਲੰਡਰ ਸੀ 2003 ਦਾ, ਉਸ ਨੂੰ ਕਿਵੇਂ ਮਿਲਗੋਬਾ ਕਰਕੇ ਉਸ ਦਾ ਹਿੰਦੂਕਰਨ ਕੀਤਾ। ਸੋ ਅਸੀਂ ਜਿਹੜਾ ਵੀਰ ਜਤਿੰਦਰ ਸਿੰਘ ਜੀ ਹੋਰ ਵੇਰਵੇ ਚਾਹਣ ਤਾਂ ਉਹ ਪੁਰਾਣੇ ਉਹਨੂੰ ਗੂਗਲ ਕਰਕੇ ਦੇਖ ਸਕਦੇ ਨੇ, ਅਸੀਂ ਉਦੋਂ ਹੋਰ ਵੀ ਵੇਰਵਾ ਦਿੱਤਾ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਯੂਕਰੇਨ ਜ਼ਾਹਰ ਹੈ ਕਿ ਬੇਸ਼ੱਕ ਇੰਟੈਂਸ ਫਾਈਟਿੰਗ ਦੀਆਂ ਖਬਰਾਂ ਤਾਂ ਵੀਕਐਂਡ 'ਤੇ ਨਹੀਂ ਨੇ, ਜਿਹਦੇ ਥੱਲੇ ਇੱਕ ਜ਼ਰੂਰ ਇਹ ਰਾਹਤ ਹੈ, ਲੇਕਿਨ ਇਹ ਵੀ ਹੈ ਸਾਹਮਣੇ ਕਿ ਯੂਕਰੇਨ ਦੀ ਗਵਰਨਮੈਂਟ ਨੇ ਜਿਹੜੀ ਹਿਊਮੈਨੀਟੇਰੀਅਨ ਲੈਵਲ ਦੇ ਉੱਤੇ ਜਿਹੜਾ ਰਿਫਿਊਜੀ ਜਾ ਰਹੇ ਸੀ ਉਹਨਾਂ ਦੇ ਨਿਕਲਣ 'ਤੇ ਉਹਨਾਂ ਨੇ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਰਾਹ ਦੇ ਵਿੱਚ ਭੜਕਾਟ ਪੈਦਾ ਕੀਤੀ ਜਾਂਦੀ ਹੈ। ਔਰ ਇਸ ਵੇਲੇ ਮੇਰੀਓਪੋਲ ਜਿਹੜਾ ਸ਼ਹਿਰ ਹੈ ਉਹਦਾ ਬਹੁਤ ਬੁਰਾ ਹਾਲ ਹੈ। ਉਹਦੇ ਮੇਅਰ ਦਾ ਕਹਿਣਾ ਕਿ 1 ਲੱਖ ਤੋਂ ਜ਼ਿਆਦਾ ਲੋਕ ਬਿਨਾਂ ਬਿਜਲੀ, ਪਾਣੀ, ਕਈਆਂ ਕੋਲ ਫੂਡ ਤੱਕ ਨਹੀਂ ਹੈ, ਫਸੇ ਹੋਏ ਨੇ। ਔਰ ਇਸ 'ਚੋਂ ਕਾਫੀ ਵੱਡਾ ਜਿਸ ਦੇ ਲਈ ਕੈਟਾਸਟ੍ਰੋਫੀ ਲਫ਼ਜ਼ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਵੀ ਬਹੁਤ ਜ਼ਿਆਦਾ ਜਿਹੜਾ ਉਹਦਾ ਨੁਕਸਾਨ ਹੋ ਸਕਦਾ ਹੈ। ਔਰ ਇਹ ਵੀ ਸਾਹਮਣੇ ਆਇਆ, ਹਾਲਾਂ ਇਹ ਅਮਰੀਕਨ ਪ੍ਰੈਜ਼ੀਡੈਂਟ ਨੇ ਪਹਿਲਾਂ ਕਿਹਾ ਸੀ ਕਿ ਜੀ ਰਸ਼ੀਆ ਫਾਲਸ ਫਲੈਗ ਆਪਰੇਸ਼ਨ ਯੂਜ਼ ਕਰ ਸਕਦਾ ਹੈ ਔਰ ਫਿਰ ਕੈਮੀਕਲ ਵੈਪਨ ਵੀ ਕਰ ਸਕਦਾ ਹੈ। ਹੁਣ ਇੱਕ ਮੁਲਾਕਾਤ ਜਿਹੜੀ ਕੀਵ ਦੇ ਵਿੱਚ ਹੋਈ ਯੂਕਰੇਨੀਅਨ ਅਧਿਕਾਰੀਆਂ ਨਾਲ, ਜਿਨ੍ਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਇੱਕ ਬਿਲੀਅਨਰ ਨੇ ਉਹ ਵੀ ਸ਼ਾਮਲ ਹੋਏ ਸੀ ਰੂਸ ਵੱਲੋਂ, ਉਹਨਾਂ ਦਾ ਨਾਮ ਹੈ ਮਿਸਟਰ ਰੋਮਨ ਐਬਰਾਮੋਵਿਚ। ਔਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਵੀ ਇਹ ਮਿਸਟਰ ਰੋਮਨ ਐਬਰਾਮੋਵਿਚ ਔਰ 2 ਯੂਕਰੇਨੀਅਨ ਆਫੀਸ਼ੀਅਲ ਜਿਹੜੇ ਸੀ, ਉਹਨਾਂ ਨੂੰ ਮੀਟਿੰਗ ਤੋਂ ਬਾਅਦ ਉਸ ਰਾਤ ਉਹਨਾਂ ਦੀ ਚਮੜੀ ਸੜਦੀ ਰਹੀ, ਅੱਖਾਂ 'ਚੋਂ ਜਿਹੜੀ ਹੈ ਉਹ ਰੈਡਨੈਸ ਰਹੀ ਔਰ ਬੜੀ ਬੇਚੈਨੀ ਰਹੀ। ਔਰ ਇਹ ਕਿਹਾ ਜਾ ਰਿਹਾ ਕਿ ਕੋਈ ਨਾ ਕੋਈ ਪੁਆਇਜ਼ਨ ਯੂਜ਼ ਕੀਤਾ ਗਿਆ ਜਾਂ ਈਵਨ ਨਰਵ ਗੈਸ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ ਕਿ ਇਹ ਉੱਥੇ ਜਿਹੜਾ ਰਸ਼ੀਅਨ ਇੰਟੈਲੀਜੈਂਸ ਏਜੰਸੀ ਵੱਲੋਂ ਇਸ ਕਿਸਮ ਦਾ ਕੁਝ ਵਰਤਾਰਾ ਕੀਤਾ ਗਿਆ ਹੋ ਸਕਦਾ।
ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਵੀਕਐਂਡ ਦੇ ਉੱਤੇ ਬਾਈਡਨ ਜਿਹੜੇ ਕਈ ਵਾਰ ਮੇਰਾ ਖਿਆਲ ਹੈ ਕਿ ਵੀ ਜਦੋਂ ਤੁਸੀਂ ਜ਼ਿਆਦਾ ਲੋੜ ਤੋਂ ਬੋਲਣ ਲੱਗ ਜਾਂਦੇ ਹੋ ਕਿਸੇ ਇਸ਼ੂ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕੀ ਕਹਿ ਰਹੇ ਹੋ। ਔਰ ਉਹਦੇ 'ਚ ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹ ਬਾਈਡਨ ਨੂੰ ਜਿਹੜਾ ਹੈ ਇਹ ਰਹਿਣ ਦਾ ਕੋਈ ਹੱਕ ਨਹੀਂ ਹੈ। ਸੋ ਉਸ ਤੋਂ ਰਸ਼ੀਆ ਨੂੰ ਲੱਗਾ ਕਿ ਵੀ ਇਹ ਤਾਂ ਰਜੀਮ ਚੇਂਜ ਦੀ ਗੱਲ ਕਰ ਰਹੇ ਨੇ, ਇਹ ਤਾਂ ਕੋਈ ਨਾ ਕੋਈ ਪੁਤਿਨ ਦੇ ਖਿਲਾਫ ਜਿਹੜਾ ਹੈ ਉਹ ਰਿਬੈਲੀਅਨ ਕਰਾਉਣ ਦੀ ਲਾਈਨ ਹੈ। ਲੇਕਿਨ ਅੱਜ ਉਹਨਾਂ ਨੇ ਜਿੱਥੇ ਅਮਰੀਕਨ ਆਫੀਸ਼ੀਅਲਸ ਨੇ ਇਸ ਨੂੰ ਕਲੈਰੀਫਾਈ ਕੀਤਾ ਕਿ ਵੀ ਇਹ ਜਿਹੜੇ ਨੇ ਸਾਡੀ ਇਹ ਇੰਟੈਂਟ ਨਹੀਂ ਹੈ, ਵੀ ਡੋਂਟ ਵਾਂਟ ਕਿ ਵੀ ਇਹ ਪੁਤਿਨ ਨੂੰ ਚੇਂਜ ਕਰਨਾ। ਪਰ ਕ੍ਰੈਮਲਿਨ ਨੇ ਜ਼ਾਹਰ ਰਸ਼ੀਅਨਸ ਨੇ ਕਿਹਾ ਹੈ ਕਿ ਵੀ ਇਹ ਜਿਹੜੀ ਬਾਈਡਨ ਦੀ ਕਾਲ ਹੈ ਇਹ ਬੜੀ ਅਲਾਰਮਿੰਗ ਹੈ ਔਰ ਇਸ ਦੇ ਉੱਤੇ ਵੀ ਨੋਕ ਝੋਕ ਦੋਨਾਂ ਧਿਰਾਂ ਦੀ ਹੋ ਰਹੀ ਹੈ। ਔਰ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਾਲ ਦਿੱਤੀ ਸੀ ਕਿ ਵੀ ਮਸਲੇ ਦਾ ਹੱਲ ਹੋ ਸਕਦਾ ਹੈ ਜੇ ਮੇਰੀ ਔਰ ਪੁਤਿਨ ਦੀ ਡਾਇਰੈਕਟ ਗੱਲਬਾਤ ਹੋਏ। ਹਾਲਾਂਕਿ ਇਸ ਹਫ਼ਤੇ ਹੀ ਟਰਕੀ ਦੇ ਵਿੱਚ ਅਗਲਾ ਗੱਲਬਾਤ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਯੂਕਰੇਨ ਔਰ ਰਸ਼ੀਆ ਦੇ ਆਫੀਸ਼ੀਅਲਸ ਦਾ। ਪਰ ਜ਼ੈਲੈਂਸਕੀ ਦਾ ਕਹਿਣਾ ਸੀ ਕਿ ਡਾਇਰੈਕਟ ਟਾਕਸ ਵਿਦ ਪੁਤਿਨ, ਉਹ ਪੁਤਿਨ ਨੇ ਕਿਹਾ ਕਿ ਵੀ ਮੈਨੂੰ ਕੋਈ ਮਿਲਣ 'ਚ ਤਾਂ ਹਰਜ਼ ਨਹੀਂ ਹੈ, ਲੇਕਿਨ ਇਹ ਇਸ਼ੂਜ਼ ਇੰਨੇ ਕੰਪਲੈਕਸ ਨੇ ਕਿ ਦੂਸਰਾ ਉਹ ਕਾਊਂਟਰ ਪ੍ਰੋਡਕਟਿਵ ਹੋਏਗੀ, ਉਸ 'ਚੋਂ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੋਏਗਾ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ ਉਹਦੇ ਥੱਲੇ ਫਰਾਂਸ ਦੇ ਜਿਹੜਾ ਐਂਬੈਸਡਰ ਹੈ ਨਾ, ਫ੍ਰੈਂਚ ਪ੍ਰੈਜ਼ੀਡੈਂਟ ਨੇ ਮਿਸਟਰ ਐਮੈਨੂਅਲ ਮੈਕਰੋਨ, ਉਹਨਾਂ ਨੇ ਕਿਹਾ ਕਿ ਫਰਾਂਸ ਵਾਰਨਸ ਆਫ ਕਲੈਕਟਿਵ ਗਿਲਟ ਇਫ ਪੀਪਲ ਇਨ ਯੂਕਰੇਨਸ ਮੈਰੀਪੋਲ ਨਾਟ ਹੈਲਪਡ। ਜਿਵੇਂ ਅਸੀਂ ਕਿਹਾ ਵੀ 1 ਲੱਖ ਦੇ ਕਰੀਬ ਲੋਕ ਉੱਥੇ ਫਸੇ ਹੋਏ ਨੇ, ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਅਸੀਂ ਨਹੀਂ ਬਚਾ ਪਾਉਂਦੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੁੰਦਾ ਹੈ, ਫਿਰ ਸਾਡੇ 'ਤੇ ਇਹ ਸਾਂਝਾ ਗੁਨਾਹ, ਇਹ ਗੁਨਾਹ ਦੀ ਭਾਵਨਾ ਕਲੈਕਟਿਵ ਕਿ ਵੀ ਅਸੀਂ ਸਾਰੇ ਸਫ਼ਰ ਕਰਾਂਗੇ ਕਿ ਲੋਕ ਉੱਥੇ ਸਫ਼ਰ ਕਰ ਰਹੇ ਸੀ ਔਰ ਅਸੀਂ ਜਿਹੜਾ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ ਹੈ। ਸੋ ਇਹ ਮੁੱਖ ਤੌਰ ਦੇ ਉੱਤੇ ਹੈ। ਲੇਕਿਨ ਜਿਵੇਂ ਸਾਨੂੰ ਇਸ ਹਫ਼ਤੇ ਜਿਹੜਾ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ 2-3 ਲਿਖਤਾਂ ਭੇਜੀਆਂ ਅੱਡ-ਅੱਡ ਇਸ਼ੂਜ਼ ਦੇ ਉੱਤੇ, ਲੇਕਿਨ ਇੱਕ ਜਿਹੜਾ ਉਹਨਾਂ ਨੇ ਖੁਦ ਹਾਲਾਂ ਉਹਨਾਂ ਦੀ ਲਿਖਤ ਇੰਨੀ ਕੁ ਤੱਥਾਂ ਨਾਲ ਭਰਪੂਰ ਹੈ ਕਿ ਉਹਦੇ 'ਚ ਹੀ ਸਾਰੇ ਆਨਸਰ ਨੇ, ਪਰ ਉਹਨਾਂ ਨੇ ਉਸ ਲਿਖਤ ਦਾ ਨਾਮ ਵੀ ਕੁਐਸਚਨ ਦਿੱਤਾ ਹੈ। ਔਰ ਇਹ ਜ਼ਾਹਰ ਹੈ ਵੀ ਹੋਰ ਵੀ ਸਾਡੇ ਵਿਊਅਰਸ ਵੱਲੋਂ, ਹਾਲਾਂ ਜਦੋਂ ਅਸੀਂ ਇਨੀਸ਼ੀਅਲੀ ਰਸ਼ੀਆ ਦੇ ਅਗੇਂਸਟ ਬੜੀ ਮਜ਼ਬੂਤ ਲਾਈਨ ਲਈ ਪਹਿਲੇ ਦਿਨਾਂ 'ਚ ਜਦੋਂ ਜੰਗ ਸ਼ੁਰੂ ਹੋਈ, ਤਾਂ ਕੁਛ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਨੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਟੂ ਫਾਰ ਜਾ ਰਹੇ ਹਾਂ। ਅਸੀਂ ਉਹਦਾ ਪਿਛੋਕੜ ਦਿੱਤਾ ਸੀ ਕਿ ਭਾਈ ਇਹਨਾਂ ਦਾ ਰਸ਼ੀਆ ਦਾ ਜਿਹੜਾ ਉਸ ਵੇਲੇ ਸੋਵੀਅਤ ਯੂਨੀਅਨ ਸੀ ਜੂਨ 84 ਦੇ ਹਮਲੇ ਵੇਲੇ ਜਾਂ ਇੰਦਰਾ ਗਾਂਧੀ ਲਈ ਕੀ ਰੋਲ ਸੀ, ਔਰ ਅਸੀਂ ਉਹਨਾਂ ਨੂੰ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਈ ਜਿਹੜਾ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਨਾ ਹੈ, ਮਸ਼ਰਕ ਔਰ ਮਗਰਬ 'ਚ 1971 'ਚ, ਉਹਦੇ 'ਚ ਵੀ ਸੋਵੀਅਤ ਯੂਨੀਅਨ ਦਾ ਮੇਨ ਰੋਲ ਸੀ। ਡਿਫੈਂਸ ਪੈਕਟ ਉਹਨਾਂ ਨੇ ਕੀਤਾ ਸੀ ਔਰ ਉਹਦੀ ਸ਼ਾਇਦ ਥੱਲੇ ਹੀ ਅਮਰੀਕਾ ਦਾ ਤਾਂ 7ਵਾਂ ਬੇੜਾ ਪਹੁੰਚਿਆ ਨਹੀਂ, ਲੇਕਿਨ ਸੋਵੀਅਤ ਯੂਨੀਅਨ ਨੇ ਉਹ ਕਵਰ ਪ੍ਰੋਵਾਈਡ ਕਰ ਦਿੱਤਾ ਕਿ ਇੰਡੀਆ ਨੂੰ ਪਤਾ ਸੀ ਕਿ ਅਮਰੀਕਾ ਜਿਹੜਾ ਇਸ ਮੁੱਦੇ ਦੇ ਉੱਤੇ ਕੋਈ ਜੰਗ ਨਹੀਂ ਚਾਹੇਗਾ। ਔਰ ਉਹ ਡਿਫੈਂਸ ਪੈਕਟ ਦਾ ਮਤਲਬ ਹੀ ਇਹ ਸੀ, ਜੋ ਜੇ ਡਿਫੈਂਸ ਪੈਕਟ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ ਜਾਂ ਅਫਗਾਨਿਸਤਾਨ ਨਾਲ ਕੀਤੇ ਹੋਏ ਸੀ, ਜਿਹਦੀ ਬਿਨਾਂ 'ਤੇ ਫਿਰ ਉਹ ਸਾਰੇ ਮੁਲਕ ਵੀ ਉਹਨਾਂ ਨੇ ਦੱਬੇ ਔਰ ਬਾਅਦ 1979 'ਚ ਅਫਗਾਨਿਸਤਾਨ 'ਚ ਵੀ ਆਏ। ਪਰ ਗ੍ਰੈਜੂਅਲੀ ਜਿਉਂ-ਜਿਉਂ ਇਹ ਹਿਊਮੈਨਿਟੇਰੀਅਨ ਕ੍ਰਾਈਸਿਸ ਦੀ ਗੱਲ ਜ਼ਿਆਦਾ ਮਕਬੂਲ ਹੋਈ, ਅਸੀਂ ਵੀ ਜਿਹੜਾ ਉਹਦਾ ਹਿਊਮੈਨਿਟੇਰੀਅਨ ਪਹਿਲੂ ਹੈ ਉਸ ਦੇ ਉੱਤੇ ਹੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਇਸ ਤੋਂ ਵਾਕਿਫ ਨਹੀਂ ਹੈ ਕਿ ਵੀ ਪੁਤਿਨ ਕਿਉਂ ਪ੍ਰਵੋਕ ਹੋਇਆ ਜਾਂ ਨੈਟੋ ਜਾਂ ਅਮਰੀਕਾ ਦਾ ਇਹ ਸਾਰੇ ਦੇ ਵਿੱਚ ਕੀ ਰੋਲ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਭਾਰਤ ਕੁੜਿੱਕੀ ਦੇ ਵਿੱਚ ਫਸਿਆ, ਜ਼ਾਹਰ ਹੈ ਕਿ ਵੀ ਲੰਬਾ ਵਕਤ ਕੋਲਡ ਵਾਰ ਦੇ ਚੱਲਦੇ ਆ ਉਹ ਸੋਵੀਅਤ ਯੂਨੀਅਨ ਦੇ ਬਲੌਕ ਸੀ। ਸੋਵੀਅਤ ਜਨ ਜਦੋਂ ਟੁੱਟਿਆ ਤੇ ਜਿਵੇਂ ਉਹ ਬਾਣੀਆਂ ਬਿਰਤੀ ਹੁੰਦੀ ਹੈ ਕਿ ਜਿੱਥੋਂ 1% ਵੱਧ ਮਿਲਦਾ ਹੋਏ ਫਿਰ ਉਹਦੇ ਵੱਲ ਝੁਕਣਾ ਸ਼ੁਰੂ ਹੋ ਜਾਂਦੇ ਨੇ। 9/11 ਤੋਂ ਬਾਅਦ ਤੱਕ ਅਸੀਂ ਦੇਖਦੇ ਹਾਂ ਕਿ ਰਸ਼ੀਆ ਤੋਂ ਡਿਸਟੈਂਸ ਹੁੰਦਾ ਇੰਡੋ US ਨਿਊਕਲੀਅਰ ਟ੍ਰੀਟੀ ਔਰ ਇਹ ਸਾਰੇ ਦੇ ਚੱਲਦੇ ਆ ਫਿਰ ਕੁਆਡ ਤੱਕ ਇੰਡੀਆ ਪਹੁੰਚ ਗਿਆ ਮੋਦੀ ਦੇ ਥੱਲੇ ਕਿ ਉਹਨਾਂ ਨੇ ਜਿਹੜਾ ਹੈ ਉਹ ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਦੇ ਨਾਲ ਮਿਲ ਕੇ ਜਿਹੜਾ ਚੀਨ ਦੇ ਖਿਲਾਫ ਜਿਹੜਾ ਹੈ ਉਹ ਬਣਾਇਆ, ਜਿਹਨੂੰ ਰਸ਼ੀਆ ਨੇ ਏਸ਼ੀਆਜ਼ ਨੈਟੋ ਕਿਹਾ।
ਸੋ ਜ਼ਾਹਰ ਹੈ ਵੀ ਉਹ ਰਸ਼ੀਆ ਦਾ ਡਿਸਪਲੇਸ਼ਰ ਸੀ। ਚਾਈਨਾ ਨੇ ਉਸ ਦਾ ਇਹਨਾਂ ਨੂੰ ਸਬਕ ਵੀ ਸਿਖਾਇਆ, ਗਲਵਾਨ ਵੈਲੀ 'ਚ ਕੀ ਹੋਇਆ, ਦੂਜਾ ਉਹ ਮੈਂ ਰਿਪੀਟ ਨਹੀਂ ਕਰਾਂਗਾ। ਹੁਣ ਇਸ ਸਭ ਦੇ ਚੱਲਦਿਆਂ ਇਸ ਸਿਚੁਏਸ਼ਨ 'ਚ ਆ ਕੇ ਹਾਲਾਂਕਿ ਇਸ 'ਚ ਇਹ ਤਾਂ ਫੈਕਟ ਨਹੀਂ ਬਦਲਿਆ ਕਿ ਇੰਡੀਆ ਦਾ ਲਗਭਗ 70% ਜਿਹੜਾ ਮਿਲਟਰੀ ਸਟਾਫ ਹੈ ਉਹ 에ਅਰ ਫੋਰਸ ਦਾ ਹੋਏ ਜਾਂ ਇਨਫੈਂਟਰੀ ਦਾ ਹੋਏ ਜਾਂ ਈਵਨ ਨੇਵਲ ਦਾ ਹੋਏ, ਉਹ ਤਾਂ ਰਸ਼ੀਅਨ ਮੇਡ ਹੈ ਜਾਂ ਉਹਦੀ ਜਿਹੜੇ ਹੈ ਨੇ ਉਹ ਰਸ਼ੀਅਨ ਮੇਨਟੇਨੈਂਸ ਲਈ ਉਹੀ ਚਾਹੀਦੇ ਨੇ। ਸੋ ਉਹਦੇ ਨਾਲ ਉਹ ਤੋੜ ਵਿਛੋੜ ਤਾਂ ਨਹੀਂ ਕਰ ਸਕਦਾ। ਪਰ ਜਿਨ੍ਹਾਂ ਨਾਲ ਨਵੀਂ ਯਾਰੀ ਪਾਈ ਉਹ ਤਾਂ ਜ਼ਾਹਰ ਹੈ ਉਹਨਾਂ ਦੀ ਤਵੱਕੋ ਸੀ ਕਿ ਵੀ ਜਿਹੜਾ ਤੁਸੀਂ ਕੰਡੈਮ ਕਰੋ ਰਸ਼ੀਅਨ ਇਨਵੇਜਨ ਨੂੰ। ਔਰ ਇੰਡੀਆ ਨੇ ਉਹ UN ਸਿਕਿਉਰਿਟੀ ਕੌਂਸਲ ਵੋਟ ਹੋਏ, ਜਨਰਲ ਅਸੈਂਬਲੀ ਹੋਏ, ਹਿਊਮਨ ਰਾਈਟ ਕੌਂਸਲ ਹੋਏ, ਉਹਦੇ 'ਚ ਐਬਸਟੇਨ ਕਰਕੇ ਆਪਣੇ ਨਿਊਟਰਲ ਹੋਣ ਦਾ ਡਰਾਮਾ ਕੀਤਾ। ਚਲੋ ਜੇ ਇੰਡੀਅਨ ਸਟੇਟ ਦੀ ਇਹ ਪੋਜੀਸ਼ਨ ਹੈ ਉਹ ਸਮਝ ਆ ਸਕਦੀ ਹੈ ਕਿਸੇ ਨਾ ਕਿਸੇ ਲੈਵਲ ਦੇ ਉੱਤੇ। ਲੇਕਿਨ ਜਿਹੜੀ ਗੱਲ ਬਾਰੇ ਔਰ ਬਹੁਤ ਸਾਰੇ ਸਾਡੇ ਹੋਰ ਵੀ ਵੀਰਾਂ ਨੇ ਪੁੱਛਿਆ ਸੀ ਕਿ ਵੀ ਇੱਕ ਪਾਸੇ ਤਾਂ ਇਹ ਜਦੋਂ ਵੀ ਆਪਣੇ ਆਪ ਨੂੰ ਵਿਸ਼ਵ ਗੁਰੂ ਤੇ ਫਲਾਣਾ ਬਣਾਉਂਦੇ ਨੇ ਤੇ ਇਨਸਾਨੀ ਪੀੜ ਦੀ ਗੱਲ ਕਰਦੇ ਨੇ ਕਿ ਵੀ ਹਕੂਮਤ ਨੇ ਤਾਂ ਉਹਨਾਂ ਦਾ ਮਿਲਟਰੀ ਇੰਟਰਸਟ ਜਾਂ ਅਦਰ ਵੇ ਉਹਨਾਂ ਨੇ ਉਹ ਸਮਝ ਆ ਸਕਦੀ ਹੈ ਕਿ ਤੁਸੀਂ ਪੋਲੀਟੀਕਲੀ ਕਿੱਥੇ ਖਲੋਣਾ ਜਾ ਕੇ। ਪਰ ਜਿਸ ਲੈਵਲ ਦੇ ਉੱਤੇ ਭਾਰਤ ਦੇ ਔਰ ਖਾਸ ਤੌਰ ਤੇ RSS ਇਹਨਾਂ ਦੇ ਹਿੰਦੂਤਵੀ ਔਰ ਜਿਹੜੇ ਲੋਕ ਇਹਨਾਂ ਦੇ IT ਸੈੱਲ ਦੇ ਬਿਠਾਏ ਹੁੰਦੇ ਨੇ ਉਹ ਜਿਵੇਂ ਪੁਤਿਨ ਦੀ ਤਾਰੀਫ ਕਰ ਰਹੇ ਨੇ ਔਰ ਜਿਵੇਂ ਯੂਕਰੇਨ ਦੇ ਜ਼ੈਲੈਂਸਕੀ ਨੂੰ ਜਿਹੜਾ ਇੱਕ ਡੈਵਲ ਦੇ ਤੌਰ ਤੇ ਪ੍ਰੋਜੈਕਟ ਕਰ ਰਹੇ ਨੇ ਔਰ ਉਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਸਾਰੇ ਚੋਂ ਇਨਸਾਨੀ ਅਸੀਂ ਬੈਲੈਂਸ ਰੱਖਿਆ ਹੈ। ਬੇਸ਼ੱਕ ਅਸੀਂ ਵੇਟ ਜਿਹੜਾ ਹੈ ਉਹ ਐਂਟਾਈ ਰਸ਼ੀਆ ਰੱਖਦੇ ਹਾਂ ਕਿਉਂਕਿ ਇੰਡੀਆ ਦੇ ਨਾਲ ਜਾਂ ਜੋ ਰਸ਼ੀਆ ਦਾ ਪਾਰਟ ਰਿਹਾ, ਲੇਕਿਨ ਇਹਦੇ ਬਾਵਜੂਦ ਅਸੀਂ ਪੋਲੀਟੀਕਲੀ ਵੀ ਰਸ਼ੀਅਨ ਪਰਸਪੈਕਟਿਵ ਨੂੰ ਵੀ ਬਿਆਨਿਆ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਜਿਹੜਾ ਇਨਸਾਨੀ ਕ੍ਰਾਈਸਿਸ ਆ ਔਰ ਸਿੱਖ ਕੌਮ ਜਾ ਕੇ ਉੱਥੇ ਖਲੋਤੀ ਹੈ, ਜਿਵੇਂ ਯੂਨਾਈਟਿਡ ਸਿੱਖਸ ਨੇ ਉੱਥੇ ਹਿਊਮੈਨੀਟੇਰੀਅਨ ਏਡ ਪੋਲੈਂਡ ਬਾਰਡਰ ਦੇ ਉੱਤੇ ਜਿਹਨੂੰ ਅਮਰੀਕਨ ਲੈਵਲ ਤੇ ਔਰ UN ਲੈਵਲ ਦੇ ਉੱਤੇ ਉਹ ਰੈਕਗਨਾਈਜ਼ ਕਰ ਰਹੇ ਨੇ ਔਰ ਇਹਨਾਂ ਦੇ ਨਾਲ ਅੱਗੋਂ ਕੋਆਰਡੀਨੇਟ ਕਰ ਰਹੇ ਨੇ ਵੀ ਤੁਸੀਂ ਇੱਥੇ ਵੀ ਇੱਕ ਕੈਂਪ ਸਥਾਪਿਤ ਕਰੋ। ਸੋ ਉਹ ਸਾਡਾ ਹਿਊਮੈਨੀਟੇਰੀਅਨ ਆਸਪੈਕਟ ਹੈ ਜਿਸ ਦੇ ਉੱਤੇ ਜਿਸ ਦਾ ਸਾਨੂੰ ਹਮੇਸ਼ਾ ਫਖਰ ਹੈ। ਪਰ ਜਦੋਂ ਤੁਸੀਂ ਇੰਡੀਅਨ ਸੈਂਸਿਟੀਵਿਟੀਜ਼ ਦੇਖਦੇ ਹੋ ਔਨ ਦਾ ਇਸ਼ੂਜ਼ ਕਿ ਕਿਵੇਂ ਇੱਕਦਮ ਉਹ ਬਰੂਟਲ ਥਾਟ ਹੁੰਦਾ ਉਹਨਾਂ ਦਾ ਔਰ ਉਸ ਸਾਰੇ ਦੇ ਚੱਲਦੇ ਆ ਉਹ ਕਿਵੇਂ ਜਸਟੀਫਿਕੇਸ਼ਨ ਕਰ ਰਹੇ ਨੇ ਔਰ ਗੱਲ ਇੱਥੇ ਹੀ ਨਹੀਂ ਹੈ, ਉਹ ਸੈਲੀਬ੍ਰੇਟ ਕਰ ਰਹੇ ਨੇ ਕਿ ਜਿਵੇਂ ਰਸ਼ੀਆ ਨੇ ਆਪਣਾ ਰਸ਼ੀਅਨ ਐਮਪਾਇਰ ਦਾ ਡ੍ਰੀਮ ਪੂਰਾ ਕਰਨ ਦੇ ਲਈ ਯੂਕਰੇਨ ਤੇ ਅਟੈਕ ਕੀਤਾ, ਭਾਰਤ ਨੂੰ ਵੀ ਆਪਣਾ ਅਖੰਡ ਭਾਰਤ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰਨ ਦੇ ਲਈ ਪਾਕਿਸਤਾਨ ਦੇ ਉੱਤੇ ਧਾਵਾ ਬੋਲਣ। ਇਸੇ ਲਈ ਅਸੀਂ ਇਹ ਗੱਲ 2003 'ਚ ਵੀ ਕਹੀ ਸੀ ਜਦੋਂ ਕਿ ਅਮਰੀਕਾ ਨੇ ਇਰਾਕ ਦੀ ਸੋਵਰਨਿਟੀ ਵਾਇਓਲੇਟ ਕਰਦਿਆਂ ਫੌਜ ਉੱਥੇ ਭੇਜੀ ਸੀ ਕਿ ਵੀ ਇਹ ਬੜਾ ਬੈਡ ਪ੍ਰੈਸੀਡੈਂਟ ਅਮਰੀਕਾ ਨੇ ਸੈੱਟ ਕਰ ਦਿੱਤਾ ਹੈ। ਕੱਲ ਨੂੰ ਕੋਈ ਵੀ ਉਦੋਂ ਵੀ ਸਾਡਾ ਇਹ ਸੀ ਖਿਆਲ ਵੀ ਭਾਰਤ ਵੀ ਭਾਰਤ ਵਰਗੇ ਮੁਲਕ ਜਿਹੜੇ ਨੇ ਉਹ ਇੰਟੀਮੀਡੇਟ ਕਰ ਸਕਦੇ ਨੇ ਨੇਬਰ ਨੂੰ ਔਰ ਹੁਣ ਰਸ਼ੀਆ ਨੇ ਉਸੇ ਲਾਈਨ ਦੇ ਉੱਤੇ ਜਦੋਂ ਬਿਨਾਂ ਪਰਵਾਹ ਕੀਤਿਆਂ ਯੂਕਰੇਨ ਦੀ ਸੋਵਰਨਿਟੀ ਦੀ ਉਹਦੇ ਤੇ ਹਮਲਾ ਬੋਲਿਆ ਤੇ ਭਾਰਤ ਦੇ ਵਿੱਚ ਪੂਰੀ ਰੀਜੋਇਸਿੰਗ ਹੋਈ ਕਿ ਉਹਨਾਂ ਨੇ ਉਦੋਂ ਵੀ 2003 'ਚ ਭਾਰਤ ਦਾ ਜਿਹੜਾ ਸਟੈਂਡ ਹੈ ਕਿਉਂਕਿ ਅਮਰੀਕਾ ਨਾਲ ਸੀ ਪਰ ਇਰਾਕ ਤੋਂ ਉਹਨਾਂ ਨੂੰ ਆਇਲ ਵੀ ਆਉਂਦਾ ਸੀ, ਸਦਾਮ ਹੁਸੈਨ ਦੇ ਨਾਲ ਵੀ ਉਹਨਾਂ ਦੇ ਸੰਬੰਧ ਸੀ, ਉਦੋਂ ਵੀ ਇਵੇਂ ਜੇ ਵਿਚਾਲੇ ਬਣ ਗਏ ਸੀ। ਪਰ ਉਦੋਂ ਇਹ ਨਹੀਂ ਸੀ ਕਿ ਭਾਰਤ ਦੇ ਲੋਕਾਂ ਨੇ ਸਪੋਰਟ ਕੀਤਾ ਹੋਏ ਕਿ ਜੀ ਇਹ ਅਮਰੀਕਾ ਨੇ ਗਲਤ ਕੀਤਾ ਹੈ। ਉਹ ਉਹਨਾਂ ਦਾ ਉਸ ਪੀਰੀਅਡ ਦੇ ਵਿੱਚ ਜਿਹੜੀ ਹੈ ਉਹ ਹਮਦਰਦੀ ਉਹਦੇ ਨਾਲ ਲਾਈ ਕਰਦੀ ਸੀ ਇਰਾਕ ਦੇ ਨਾਲ। ਪਰ ਹੁਣ ਤੁਸੀਂ ਸੋਸ਼ਲ ਮੀਡੀਆ ਤੋਂ ਲੈ ਕੇ ਉਹਨਾਂ ਦੇ ਪੋਲੀਟੀਕਲ ਕਮੈਂਟੇਟਰਸ, ਉਹਨਾਂ ਦੇ ਈਵਨ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ, ਤੁਹਾਨੂੰ ਕਿਤੇ ਇਹ ਨਜ਼ਰ ਨਹੀਂ ਆਇਆ ਕਿ ਜੀ ਉਹਨਾਂ ਨੇ ਕੋਈ ਯੂਕਰੇਨ ਦੇ ਲਈ ਕੋਈ ਹਾਂ ਦਾ ਨਾਰਾ ਮਾਰਿਆ ਹੋਏ। ਰਾਦਰ ਹੁਣ ਜਦੋਂ ਕਿ ਰਸ਼ੀਆ ਦੀ ਇਕੋਨਮੀ ਬਹੁਤ ਡਾਊਨ ਗਈ ਔਰ ਇੰਡੀਆ ਖੁਦ ਵੀ ਇਸ ਯੂਕਰੇਨ ਵਾਰ ਦਾ ਵਿਕਟਮ ਹੈ। ਔਰ ਅੱਜ ਮੈਂ ਇਹ ਰਿਪੋਰਟ ਦੇਖ ਰਿਹਾ ਸੀ ਕਿ ਇੰਡੀਆਜ਼ 2022 GDP ਗਰੋਥ ਡਾਊਨਗ੍ਰੇਡਡ ਟੂ 4.6% ਡਿਊ ਟੂ ਔਨਗੋਇੰਗ ਵਾਰ ਇਨ ਯੂਕਰੇਨ। ਹੁਣ ਉੱਥੇ ਤੁਸੀਂ ਆਇਲ ਪ੍ਰਾਈਸਿਸ ਦੇਖੋ ਕਿੱਥੇ ਚਲੇ ਗਏ ਨੇ ਔਰ ਇਹ UN ਰਿਪੋਰਟ ਕਹਿੰਦੀ ਹੈ, ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇੰਡੀਆ ਦੀ 2022 ਦੇ ਵਿੱਚ ਇਕੋਨਮੀ ਜਿਹੜੀ ਹੈ ਉਹ 6.8% ਦੇ ਨਾਲ ਗਰੋ ਹੋਏਗੀ। ਹੁਣ ਅਜੇ 1 ਮਹੀਨਾ ਜੰਗ ਦਾ ਹੋਇਆ ਤੇ ਇੰਡੀਆ ਦੀ ਆਪਣੀ ਜਿਹੜੀ ਗਰੋਥ ਰੇਟ ਹੈ ਉਹ 2% ਤੋਂ ਵੀ ਜ਼ਿਆਦਾ ਥੱਲੇ ਆ ਗਿਆ, 4.6% ਆ ਗਿਆ। ਇਹੀ ਕਾਰਨ ਹੈ ਵੱਡੇ ਲੈਵਲ ਤੇ ਅਨਐਮਪਲੋਇਮੈਂਟ ਔਰ ਦੂਸਰਾ ਜਿਹੜਾ ਕ੍ਰਾਈਸਿਸ ਆਉਣ ਵਾਲੇ ਪੀਰੀਅਡ 'ਚ ਆਏਗਾ। ਔਰ ਇਸ ਸਭ ਦੇ ਚਲਦਿਆਂ
ਭਾਰਤ ਜਿਸ ਤਰੀਕੇ ਨਾਲ ਫਿਰ ਵੀ ਰਸ਼ੀਆ ਨੂੰ ਨਵਾਜ ਰਿਹਾ ਹੈ, ਅੱਛਾ। ਹੁਣ ਰਸ਼ੀਆ ਦਾ ਫੋਰਨ ਮਿਨਿਸਟਰ ਲੈਵਰੋਵ ਜਿਹੜਾ ਹੈ, ਉਹ ਇੱਕ ਹਫ਼ਤੇ ਦੇ ਵਿੱਚ ਇਸ ਹਫ਼ਤੇ 'ਚ ਭਾਰਤ ਆ ਰਿਹਾ। ਉਹਦੀ ਪਹਿਲੀ ਇਸ ਕਿਸਮ ਦੀ ਯਾਤਰਾ ਹੋਏਗੀ ਔਰ ਮਕਸਦ ਕਿ ਜੀ ਮਿਲਟਰੀ ਹਾਰਡਵੇਅਰ ਦੇਣਾ ਹੈ ਇੰਡੀਆ ਨੂੰ। ਔਰ ਉਹ ਇੰਡੀਆ ਨੂੰ ਕਹਿ ਰਿਹਾ ਕਿ ਜੀ ਕਿਉਂਕਿ ਡਾਲਰ ਦੇ ਉੱਤੇ ਪਾਬੰਦੀ ਲੱਗ ਗਈ, ਇੰਟਰਨੈਸ਼ਨਲ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਔਰ ਇੰਡੀਆ ਨੂੰ ਉਹ ਰਸ਼ੀਆ ਕਹਿ ਰਿਹਾ ਜੀ ਤੁਸੀਂ ਰੂਪੀ ਟ੍ਰੇਡ ਕਿ ਡਾਲਰ ਦੀ ਲੋੜ ਹੀ ਨਾ ਰਹੇ ਵਿੱਚੋਂ, ਕਿ ਅਸੀਂ ਜਿਹੜਾ ਤੁਹਾਨੂੰ ਤੇਲ ਵੇਚਾਂਗੇ ਤੁਸੀਂ ਰੂਪੀ 'ਚ ਪੇ ਕਰੋ, ਔਰ ਜੋ ਕੁਛ ਅਸੀਂ ਤੁਹਾਡੇ ਤੋਂ ਲੈਣਾ ਹੈ ਉਹ ਅਸੀਂ ਤੁਹਾਨੂੰ ਰੂਬਲ 'ਚ ਪੇ ਕਰਾਂਗੇ। ਹੁਣ ਇਸ ਸਭ ਦੇ ਚੱਲਦਿਆਂ ਜਿਹੜਾ ਮੈਂ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਵੱਲ ਆਵਾਂ, ਆਲਰੇਡੀ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਲਿਖਤ ਦੇ ਵਿੱਚ ਇਹ ਕਿਹਾ ਕਿ ਵੀ ਆਈ ਵੁੱਡ ਲਾਈਕ ਟੂ ਨੋ ਵਾਈ ਇਜ਼ ਇੰਡੀਆ ਗੋਇੰਗ ਸੋ ਮਚ ਓਵਰਬੋਰਡ in their support for Russia and not just supporting Russia but also bashing Ukraine or claiming Ukraine deserved it, invited attack on itself। मैं already ਜ਼ਿਕਰ ਕੀਤਾ ਕਿ ਜੀ ਇਹ ਇਵੇਂ ਹੀ ਹੋਣਾ ਚਾਹੀਦਾ ਸੀ ਯੂਕਰੇਨ ਨਾਲ। ਜੀ Why whole Indian media be it leftist or right wing, leftist ਦੀ ਤਾਂ ਸਮਝ ਆ ਸਕਦੀ ਹੈ ਕਿਉਂਕਿ ਉਹ ਵੈਸੇ ਹੀ ਕਾਮਰੇਡਾਂ ਦੇ ਪੈਸਿਆਂ ਦੇ ਉੱਤੇ ਹੀ ਪਲਦੇ ਰਹੇ ਨੇ, ਹੁਣ ਵੀ ਉਹਦੇ ਉੱਤੇ ਹੀ ਪਲਦੇ ਨੇ, ਪਰ ਰਾਈਟ ਵਿੰਗਰ progressive, liberal or centrist or even independent and alternative media as well as online trolls of all parties supporting Russia and abusing Ukraine and its president कि भी सारे ही भी ये की है उन्होंने उत्ते ही लिखा भी क्वेश्चन है। जी They are even trending hashtag like stand with Putin on Twitter and abusing Indian students who went to study in Ukraine। ਹੁਣ ਜਦੋਂ ਉਹ ਸਫ਼ਰ ਕਰ ਰਹੇ ਸੀ 20,000 ਦੇ ਕਰੀਬ, ਤਾਂ ਉਦੋਂ ਉਹਨਾਂ ਦੇ ਦੁਆਲੇ ਹੋ ਗਏ ਸੀ ਜੀ ਕਿ ਗਏ ਕਿਉਂ ਸੀ ਜੀ ਉੱਥੇ ਪੜ੍ਹਨ। ਉਦੋਂ ਉਹਨਾਂ ਨੂੰ ਉਹਨਾਂ ਦੀ ਪੀੜ ਨਜ਼ਰ ਨਹੀਂ ਆਈ ਕਿ ਉਹ ਵਿਚਾਰੇ ਕਿਸ ਹਾਲਤ ਨੇ। ਵਾਈ ਯੂਜੂਅਲੀ ਇੰਡੀਆ ਕਲੇਮਸ ਟੂ ਬਿਲੀਵ ਇਨ ਨਾਨ ਅਲਾਈਨਮੈਂਟ ਐਂਡ ਪੀਸ, ਵਾਟ ਹੈਪਨ ਟੂ देयर ਨਾਨ ਅਲਾਈਨਮੈਂਟ ਮੂਵਮੈਂਟ ਨਾਓ। ਨਾਨ ਅਲਾਈਨਮੈਂਟ ਤਾਂ ਗੰਗਾ ਦੇ ਵਿੱਚ ਉਹਨਾਂ ਨੇ ਬਹਾ ਦਿੱਤੀ ਹੈ। ਫਿਰ ਵਾਈ ਆਰ ਦੇ ਰੈਡੀ ਟੂ ਡੂ ਐਨੀਥਿੰਗ ਫॉर ਰਸ਼ੀਆ ਐਂਡ ਨਾਟ ਸਪੋਰਟਿੰਗ ਯੂਕਰੇਨ ਔਰ ਕੰਡੈਮਿੰਗ ਵਾਇਲੈਂਸ ਅਗੇਂਸਟ ਸਿਵਿਲੀਅਨਸ। ਆਲਰੇਡੀ ਅਸੀਂ ਦੱਸਿਆ ਕਿ ਵੀ ਉਹਨਾਂ ਨੂੰ ਇਹ ਲੱਗਦਾ ਹੈ ਵੀ ਉਹਨਾਂ ਦੇ ਅਖੰਡ ਭਾਰਤ ਦਾ ਡ੍ਰੀਮ ਇਸ 'ਚੋਂ ਪੂਰਾ ਹੋ ਸਕਦਾ ਕਿ ਇਹ ਇੱਕ ਤੋਂ ਬਾਅਦ ਇੱਕ ਪ੍ਰੈਸੀਡੈਂਟ ਇਸ ਲਾਈਨ ਦੇ ਉੱਤੇ ਸੈੱਟ ਹੋ ਰਿਹਾ। ਹਾਲਾਂਕਿ ਭੁੱਲ ਜਾਂਦਾ ਨੇ ਕਿ ਪਾਕਿਸਤਾਨ ਯੂਕਰੇਨ ਨਹੀਂ ਹੈ ਵਿਦ ਦਾ ਨਿਊਕਲੀਅਰ ਥਿੰਗ, ਔਰ ਉਹ ਜਿਹੜਾ ਜੇ ਇਸ ਲੈਵਲ ਤੱਕ ਗੱਲ ਆਈ ਤਾਂ ਫਿਰ ਇਹਨਾਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਪਾਕਿਸਤਾਨ ਕਿੱਥੋਂ ਤੱਕ ਜਾ ਸਕਦਾ ਹੈ। ਇਹ ਇਹਨਾਂ ਨੂੰ ਇਹ ਗੱਲ ਬਹੁਤ ਪਹਿਲਾਂ ਜਦੋਂ ਇਹਨੇ ਇੰਦਰਾ ਗਾਂਧੀ ਨੇ 1974 ਦੇ ਵਿੱਚ ਪੋਖਰਾਨ 'ਚ ਪਹਿਲਾ ਐਟੋਮਿਕ ਧਮਾਕਾ ਕੀਤਾ ਸੀ ਤੇ ਨਿਊਯਾਰਕ ਨਾਲ ਸੰਬੰਧਿਤ ਸਨ, ਉਹ ਨਿਊਯਾਰਕ ਦੇ ਸੈਨੇਟਰ ਵੀ ਰਹੇ ਪੈਟਰਿਕ ਮੋਨੇਹਨ, ਉਹ ਐਂਬੈਸਡਰ ਸੀ ਅਮਰੀਕਾ ਦੇ ਇੰਡੀਆ ਦੇ ਵਿੱਚ। ਔਰ ਉਹਨਾਂ ਨੇ ਆਪਣੀ ਕਿਤਾਬ 'ਚ ਵੀ ਲਿਖਿਆ, ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਹੁਣ ਇਹ ਤੂੰ ਜੋ ਕਰ ਲਿਆ 20-30 years down the road any Pakistani president, military general president will call you and say ਕਿ ਮੈਡਮ ਕਸ਼ਮੀਰ ਫੜਾ ਦਿਓ ਨਹੀਂ ਤਾਂ ਵੀ ਵਿਲ ਮੀਟ ਇਨ ਦਾ ਹੈਵਨਸ। ਕਿ ਮਤਲਬ ਉਹਨੇ ਕਿਹਾ ਸੀ ਵੀ ਤੁਸੀਂ ਆਪਣੀ ਤਬਾਹੀ ਦਾ ਬਰਬਾਦੀ ਦਾ ਸਮਾਨ ਤਿਆਰ ਕਰ ਲਿਆ। ਔਰ ਫਿਰ ਉਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਵਾਈ ਆਰ ਦੇ ਰੈਡੀ ਟੂ ਡੂ ਐਨੀਥਿੰਗ ਫॉर ਰਸ਼ੀਆ ਐਂਡ ਨਾਟ ਸਪੋਰਟਿੰਗ ਯੂਕਰੇਨ। ਮੈਂ ਪੜ੍ਹ ਲਿਆ Indian generals and veterans are also going overboard in a pro-Russian statement and are justifying attacks on hospitals and students, immigrants, women and children, residential areas by Russian army, or calling any report about Russian army's violation of international law as propaganda। ਇਹ ਵੀ ਸ਼ੁਰੂ ਹੈ ਕਿ ਜਦੋਂ ਉਹ ਵਿਚਾਰੇ ਦੱਸਦੇ ਨੇ ਵੀ ਇੱਥੇ ਹੋਇਆ ਥੀਏਟਰ ਤੇ ਅਟੈਕ ਹੋਇਆ 200 ਮਰ ਗਏ, ਸਾਨੂੰ ਵੀ ਇੱਕ ਦੋ ਸਾਡੇ ਉੱਥੋਂ ਵੀਰ ਲਿਖਣਗੇ ਜਿਹੜੇ ਸਿੱਖ ਨਾਵਾਂ ਵਾਲੇ ਨੇ ਕਿ ਜੀ ਤੁਸੀਂ ਵੈਸਟਰਨ ਪ੍ਰੋਪੇਗੈਂਡੇ 'ਚ ਯਕੀਨ ਰੱਖ ਰਹੇ ਹੋ, ਤੁਸੀਂ BBC ਵੈਸਟਰਨ। ਉਹ ਭਾਈ ਸਾਨੂੰ ਵੀ ਪਤਾ ਦੋਨੋਂ ਪਾਸੇ ਪ੍ਰੋਪੇਗੈਂਡਾ, ਪਰ ਤੁਸੀਂ ਘੱਟੋ ਘੱਟ ਉਹ ਜਿਹੜੀ ਸਫਰਿੰਗ ਹੈ, ਜਿਹੜੇ ਅੱਜ ਕਿੰਨੇ 10 ਮਿਲੀਅਨ 11 ਮਿਲੀਅਨ 1 ਕਰੋੜ ਤੋਂ ਜ਼ਿਆਦਾ ਜਿਹੜੇ ਰਿਫਿਊਜੀ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ। ਘੱਟੋ ਘੱਟ ਉਹਨਾਂ ਦੀ ਗੱਲ ਕਰ ਲਓ ਕਿ ਭਾਈ ਇਹ ਸਾਰਾ ਜਿਹੜਾ ਉਹਦੇ ਉਹ ਸਫਰਿੰਗ 'ਚ ਨੇ। ਫਿਰ ਐਨੀ ਐਡਵਰਸ ਰਿਪੋਰਟ ਫਰੋਮ ਯੂਕਰੇਨ ਇਜ਼ ਕਾਲਡ ਪ੍ਰੋਪੇਗੈਂਡਾ ਐਂਡ ਇੰਡੀਅਨ ਜਰਨਲਸ ਰਾਦਰ ਪ੍ਰੇਜ਼ ਪੁਟਿਨ ਫॉर ਬੀਇੰਗ ਸੌਫਟ ਔਨ ਯੂਕਰੇਨ and not causing as much destruction as he could have। ਉਹ ਕਹਿੰਦੇ ਨੇ ਵੀ ਇੰਨੀ ਹੌਲੀ ਹੌਲੀ ਕਿਉਂ ਬੰਬਾਰਡਮੈਂਟ ਕਰ ਰਹੇ ਆ, ਇੱਕ ਵਾਰੀ ਕਰਦੇ ਉਹਨਾਂ ਨੂੰ ਤਬਾਹ ਕਰਦੇ ਜੋ ਵੀ ਹੈ। ਕਿ ਉਹਨਾਂ ਨੇ ਕਿਹਾ ਜੀ ਬਹੁਤ ਦੇਖੋ ਕਿੰਨਾ ਸੰਭਲ ਕੇ ਬੰਬ ਮਾਰ ਰਿਹਾ। ਔਰ ਅਮਿਊਜ਼ਿੰਗਲੀ ਦਾ ਪ੍ਰੋ RSS ਪ੍ਰੋ BJP veterans and defense analysts in India call Ukrainian Nazis and right wing and justify Putin bombing them but forget their own Nazi and right wing leanings।
ਖੁਦ ਜਿਨ੍ਹਾਂ ਦੀ ਆਈਡੀਓਲੋਜੀ ਨਾਜ਼ੀਆਂ ਚੋਂ ਨਿਕਲੀ ਹੈ ਔਰ ਨਾਜ਼ੀਆਂ ਵਾਂਗ ਬਿਹੇਵ ਕਰ ਰਹੇ ਨੇ, ਉਹ ਯੂਕਰੇਨੀਅਨ ਲੋਕਾਂ ਨੂੰ ਨਾਜ਼ੀ ਕਹਿ ਰਹੇ ਨੇ ਕਿ ਜੀ ਉਹ ਤਾਂ ਨਾਜ਼ੀ ਨੇ ਔਰ ਉਹਨਾਂ ਨੂੰ ਡਿਸਟਰੋਏ ਕਰ ਰਿਹਾ ਪੁਤਿਨ। ਜੀ What is reason for India ready to buy oil from Russia and refusing demands to boycott to take action against Russia and always abstains from voting in UN? ਇਹ ਸਮਝ ਆ ਸਕਦੀ ਹੈ ਗੱਲ, ਇਹਦੇ ਤੇ ਮੈਂ ਥੋੜਾ ਸੌਫਟ ਐਟੀਟਿਊਡ ਹੀ ਰੱਖਾਂਗਾ ਕਿਉਂਕਿ ਇੰਡੀਆ ਦਾ ਆਲਮੋਸਟ 80% ਆਇਲ ਜਿਹੜਾ ਹੈ ਉਹ ਬਾਹਰੋਂ ਹੀ ਆਉਂਦਾ ਹੈ। ਈਰਾਨ ਦੇ ਉੱਤੇ ਪਹਿਲਾਂ ਹੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਹੋਰ ਕਿਤੇ ਉਹ ਸਸਤਾ ਹੈ ਔਰ ਰਸ਼ੀਆ ਨੇ ਅੱਗੋਂ ਐਲਿਓਰਮੈਂਟ ਕਰਨ ਲਈ ਸਬਸਿਡਾਈਜ਼ ਉਹਨੂੰ ਕੀਤਾ। ਅਦਰ ਹੁਣ ਵੀ ਇੰਡੀਆ ਦੇ ਤੇਲ ਪ੍ਰਾਈਸਿਸ 100 ਰੁਪਏ ਤੋਂ ਉੱਤੇ ਜਾ ਚੁੱਕਾ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਸਟ, ਆਲਰੇਡੀ 2% ਤੋਂ ਜ਼ਿਆਦਾ ਉਹਨਾਂ ਦੀ ਇਕਨੋਮੀ ਜਿਹੜੀ ਹੈ ਉਹ ਥੱਲੇ ਗਈ ਹੈ। Why India cannot condemn human rights violations and violations of international law by Russia? Why they blamed Ukraine for even deaths of their students in Ukraine by Russian army attacks and spread canard that Ukraine was using civilians as human shields to defame Russia? ਇਹ ਝੂਠ ਬੋਲਣ ਦੇ ਮਾਹਰ ਨੇ ਕਿਉਂਕਿ ਜਦੋਂ ਹੁਣ ਤੁਸੀਂ ਰਸ਼ੀਆ ਦੀ ਐਡਵੋਕੇਸੀ ਕਰਨੀ ਹੈ ਤੇ ਫਿਰ ਉਹ ਜਦੋਂ ਤੱਕ ਦੂਸਰੇ ਨੂੰ ਬਲੇਮ ਨਾ ਕਰੋਗੇ ਤੇ ਤੁਸੀਂ ਜਸਟੀਫਾਈ ਕਿਵੇਂ ਕਰੋ? ਇੰਡੀਅਨਸ ਆਰ ਸਪੋਰਟਿੰਗ ਰਸ਼ੀਅਨਸ ਮੋਰ ਦੈਨ ਰਸ਼ੀਅਨਸ ਦੈਮਸੈਲਵਸ। ਇਹ ਬਿਲਕੁਲ ਠੀਕ ਹੈ। ਰਸ਼ੀਆ 'ਚ ਪ੍ਰੋਟੈਸਟ ਹੋ ਰਹੇ ਨੇ ਔਰ ਉਹ ਜੇਲ੍ਹਾਂ 'ਚ ਵੀ ਉਹਨਾਂ ਨੇ ਫੜ ਕੇ ਡੱਕੇ ਨੇ ਕਿ ਭਾਈ ਇਹ ਠੀਕ ਨਹੀਂ ਹੈ, ਇਹ ਇੱਕ ਇਨਸਾਨੀ ਕ੍ਰਾਈਸਿਸ ਪੈਦਾ ਕੀਤਾ ਗਿਆ। ਐਂਡ ਸੀਮ ਟੂ ਹੈਵ ਜ਼ੀਰੋ ਸਿੰਪੈਥੀ ਫॉर ਯੂਕਰੇਨ ਐਂਡ ਇਟਸ ਪੀਪਲ ਔਰ ਇਮੀਗ੍ਰੈਂਟਸ, ਟੂਰਿਸਟ, ਸਟੂਡੈਂਟਸ ਸਟਕ ਦੇਅਰ, ਕਿ ਭਾਈ ਕਿਸੇ ਪ੍ਰਤੀ ਵੀ ਉਹਨਾਂ ਦਾ ਕੋਈ ਹਮਦਰਦੀ ਵਾਲਾ ਲਾਈਨ ਨਹੀਂ ਹੈ। ਵਾਈ ਦੇ ਕੈਨਟ ਕੰਡੈਮ ਅਟੈਕ ਔਨ ਅਨਦਰ ਸੋਵਰਨ ਨੇਸ਼ਨ, ਕਿਉਂਕਿ ਉਹਨਾਂ ਨੇ ਖੁਦ ਵੀ ਜਿਹੜਾ ਬਾਲਾਕੋਟ ਦਾ ਡਰਾਮਾ ਕੀਤਾ ਉਹ ਪਾਕਿਸਤਾਨ ਦੀ ਸੋਵਰਨਟੀ ਵਾਇਲੇਟ ਕੀਤੀ ਸੀ। ਚਾਈਨਾ ਵੱਲ ਵੀ ਜਾਣਾ ਚਾਹੁੰਦੇ ਸੀ, ਲੁੱਕ ਈਸਟ ਪਾਲਿਸੀ ਉਹਨਾਂ ਨੇ ਤਾਂ ਛੱਤਰ ਫੇਰਿਆ ਇਹਨਾਂ ਨੂੰ। Is Putin not bullying a smaller country to do its bidding, threatening its sovereignty? Of course. ਮਤਲਬ ਇਹ ਤਾਂ ਜਿਹੜਾ ਮਰਜ਼ੀ ਜਿਹੜਾ ਬਾਗੜ ਬਿੱਲ ਹੈ ਉਹ ਜਿਹਨੂੰ ਮਰਜ਼ੀ ਬਾਕੀ ਸਮਝੇ ਵੀ ਜਿਹੜੇ ਮਰਜ਼ੀ ਮੈਂ ਜਿਹੜਾ ਉਹ ਵਾੜੇ 'ਚ ਜਾ ਵੜਾਂ, ਜਿੱਥੋਂ ਮਰਜ਼ੀ ਕੁੱਕੜ ਚੁੱਕ ਲਾਂ, ਮੈਂ ਤਾਂ ਮਾਲਕ ਹੈ, ਇਹੀ ਰਵੱਈਆ ਔਰ ਬਾਕੀ ਸਾਰੇ ਤਮਾਸ਼ਾ ਦੇਖਦੇ ਰਹਿਣ। Why some Indians compared Russia and Ukraine conflict to India and Pakistan and said tomorrow they could also invade Pakistan same way as Russia invaded Ukraine? ਭੈਣ ਅਮਨਜੋਤ ਕੌਰ ਜੀ, ਇਹ ਹੈ ਤੁਹਾਡੀ ਸਾਰੀ ਲਿਖਤ ਦਾ ਆਨਸਰ, ਕਿਉਂਕਿ ਤੁਸੀਂ ਬਿਲਕੁਲ ਠੀਕ ਸਮਝਿਆ ਕਿ ਇਹ ਉਹਦੇ ਲਈ ਗਰਾਊਂਡ ਤਿਆਰ ਹੋਈ ਹੈ। ਪਹਿਲੇ ਦੇ ਉੱਤੇ ਵੀ ਸੀ ਇਰਾਕ ਦੇ ਵੇਲੇ, ਉਹਨੇ ਵੀ ਗਲਤ ਕੀਤਾ, ਅਮਰੀਕਾ ਨੇ ਇਰਾਕ ਦੀ ਸੋਵਰਨਟੀ ਵਾਇਲੇਟ ਕੀਤੀ, ਪਰ ਉਹ ਇੰਨਾ ਕੁਇਕ ਸੀ ਕਿ ਵਿਦਨ ਇਹ ਵੀਕ ਉਹ ਪਹੁੰਚ ਗਏ ਉੱਥੇ, ਵਿਦਨ ਵੀਕ ਹੀ ਅਰਲੀ ਉਹ ਤਾਂ ਉਹਨਾਂ ਦਾ ਆਲਰੇਡੀ ਆਰਕੈਸਟ੍ਰੇਟਡ ਸੀ। ਇੱਥੇ ਕਿਉਂਕਿ ਰੈਜ਼ਿਸਟੈਂਸ ਹੋਈ ਹੈ, ਮਹੀਨਾ ਹੋ ਗਿਆ, ਹਿਊਮੈਨੀਟੇਰੀਅਨ ਕ੍ਰਾਈਸਿਸ ਜਿਹੜਾ ਉਹ ਨਜ਼ਰ ਆ ਰਿਹਾ ਔਰ ਵੈਸੇ ਵੀ ਮੀਡੀਆ ਜਾਂ ਦੂਜਾ ਉਹਨੂੰ ਕਰ ਰਿਹਾ, ਇਰਾਕ ਵਾਲਾ ਤਾਂ ਗਾਇਬ ਕਰ, ਸੋ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੰਡੀਆ ਦੇ ਲਈ ਪ੍ਰੈਸੀਡੈਂਟ ਸੈੱਟ ਹੋ ਰਿਹਾ ਹੈ ਜੋ ਕੁਝ ਕਰਨ ਦੇ। ਵੈਦਰ a country chooses to join NATO, European Union or whatsoever alliance, its own decision as a sovereign nation. Russia may feel threatened by NATO encircling it, but then other small Balkan states also feel threatened by Russia, so they have right to ensure their safety from a bigger world power. ਇਹ ਠੀਕ ਹੈ ਕਿ ਵੀ ਉਹ ਹੁਣ ਰਸ਼ੀਆ ਨੇ ਉਹੀ ਕੁਝ ਕੀਤਾ ਜੋ ਜਦੋਂ ਯੂਕਰੇਨ ਨੇ ਆਪਣੀ ਨਿਊਕਲੀਅਰ ਆਪਸ਼ਨ ਗਿਵ ਅਪ ਕੀਤੀ, ਉਦੋਂ ਅਮਰੀਕਾ ਔਰ ਯੂਰਪੀਅਨ ਯੂਨੀਅਨ ਔਰ ਈਵਨ ਰਸ਼ੀਅਨ ਫੈਡਰੇਸ਼ਨ ਨੇ ਉਹਦੀ ਸਿਕਿਉਰਿਟੀ ਦੀ ਗਾਰੰਟੀ ਦਿੱਤੀ ਸੀ। ਹੁਣ ਜੇ ਅੱਜ ਯੂਕਰੇਨ ਕੋਲ ਨਿਊਕਲੀਅਰ ਹਥਿਆਰ ਹੁੰਦੇ ਤਾਂ ਰਸ਼ੀਆ ਡੇਅਰ ਕਰ ਸਕਦਾ ਸੀ। ਸੋ ਜੇ ਉਹਨਾਂ ਨੇ ਉਹ ਨੈਟੋ ਅੰਬਰੇਲਾ ਲੱਭਦੇ ਨੇ ਕਿ ਭਾਈ ਉਹਨਾਂ ਨੂੰ ਪਹਿਲਾਂ ਤੋਂ ਹੀ ਸੀ ਕਿ ਭਾਈ ਇਹਨਾਂ ਦੀ ਇੰਟੈਂਟ ਕੀ ਹੋ ਸਕਦੀ। ਆਈ ਐਮ ਆਲਸੋ ਸ਼ੌਕਡ ਟੂ ਸੀ ਹਾਊ ਇੰਡੀਅਨਸ ਆਰ ਪ੍ਰੇਜ਼ਿੰਗ ਪੁਤਿਨ ਫॉर taking action against anti-war protesters and critics of his war in Russia and his action to ban Facebook, Twitter, Instagram and other sites, companies in Russia। ਵੀ ਉਹ ਵੀ ਕਰ ਰਹੇ ਨੇ, ਦੇਖੋ ਜੀ ਚੁੱਕ ਕੇ ਅੰਦਰ ਮਾਰੇ। ਉਹ ਜੋ ਉੱਥੇ ਕਰ ਰਹੇ ਨੇ ਉਹ ਨਾਜ਼ੀਆਂ ਦੀ, ਉਹਨਾਂ ਨੂੰ ਨਾਜ਼ੀ ਕਹਿ ਰਹੇ ਨੇ ਯੂਕਰੇਨੀਅਨਸ ਨੂੰ, ਪਰ ਜਿਹੜੀ ਪੁਤਿਨ ਦੀ ਨਾਜ਼ੀ ਲਾਈਕ ਥਿੰਕਿੰਗ ਔਰ ਜਿਹੜੀ ਭਾਰਤ ਦੇ ਰੂਲਰਸ ਦੀ ਹੈ, ਮੋਦੀ ਐਂਡ RSS ਦੀ, ਉਹਨੂੰ ਇਹ ਐਪਰੀਸ਼ੀਏਟ ਕਰ ਰਹੇ ਨੇ। ਪੁਤਿਨ ਕਰੰਟਲੀ ਸੀਮਸ ਟੂ ਹੈਵ ਏ ਹੋਲ ਨਿਊ ਫੈਨ ਬੇਸ ਇਨ ਇੰਡੀਆ, ਕਿ ਰਸ਼ੀਅਨ ਉਹਦਾ ਫੈਨ ਬੇਸ ਨਹੀਂ, ਅੱਜ ਇੰਡੀਅਨਸ ਬਣੇ ਹੋਏ ਨੇ। ਦੇਅਰ ਇਜ਼ ਹਿਊਜ ਸੈਂਟੀਮੈਂਟ being whipped against Joe Biden USA, Western countries and NATO in India. The right-wing TV channels are abusing Joe Biden even more than they bash own nation's opposition party. No, ਇਹ ਚੰਗੀ ਗੱਲ ਹੈ, ਜਿੰਨਾ ਇਹਨਾਂ ਨੂੰ ਬੈਸ਼ ਕਰਨ ਘੱਟੋ ਘੱਟ ਇਹਨਾਂ ਨੂੰ ਸਮਝ ਆਏਗੀ ਕਿ ਜਾ ਕੇ
ਕਿੱਥੇ ਉਹਨਾਂ ਦੇ ਫਸੇ ਨੇ ਜਾ ਕੇ। ਇਹ ਅਮਰੀਕਾ ਪਿੱਛੇ ਹਟੇ ਇਹਨਾਂ ਤੋਂ, ਇਹ ਸਾਨੂੰ ਵੀ ਸੂਟ ਕਰਦਾ। ਇਹ ਕੋਈ ਗੱਲ ਨਹੀਂ ਹੈ, ਇਹ ਉਹ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਅਮਰੀਕਾ ਨੂੰ ਲੱਗਦਾ ਸੀ ਕਿ ਜੀ ਇਹ ਸਾਡਾ ਉਹ ਮੁੱਢ ਹੈ ਜਿਹੜਾ ਚੀਨ ਦੇ ਅਗੇਂਸਟ ਅਸੀਂ ਇਹ ਕਰਨਾ ਹੈ, ਔਰ ਇਹਨੂੰ ਉਹ ਦੇਖ ਲਓ ਹਾਲ ਇਹਨਾਂ ਦਾ ਵੀ ਕਿੰਨੇ ਕਿਹਨਾਂ ਦੇ ਉੱਤੇ ਕਾਊਂਟ ਕੀਤਾ ਜਾ ਸਕਦਾ। A lot of RSS fans also think Putin is recreating Akhand Russia and should be seen as role model for their own Akhand Bharat agenda. They do not recognize sovereignty of Ukraine as a nation, it seems. ਬਿਲਕੁਲ ਜਿਵੇਂ ਹਿੰਦੂ ਤਵੀ ਮੈਂਟੈਲਿਟੀ ਨੇ ਕਦੇ ਵੀ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ ਪਿਛਲੇ 75 ਸਾਲਾਂ 'ਚ, ਬਿਲਕੁਲ ਇਸੇ ਤਰ੍ਹਾਂ ਪੁਤਿਨ ਔਰ ਉਹਦੀ ਥਿੰਕਿੰਗ ਵਾਲੇ ਜਿਹੜੇ ਉੱਥੇ ਬੈਠੇ ਇਸ ਕਿਸਮ ਦੇ ਫਾਸ਼ਿਸਟ ਰੁਝਾਨ ਦੇ ਲੋਕ ਨੇ, ਉਹਨਾਂ ਨੇ ਪਿਛਲੇ ਜਿਹੜਾ ਆਲਮੋਸਟ 90s ਦੇ ਵਿੱਚ ਯੂਕਰੇਨ ਹੋਂਦ ਦੇ ਵਿੱਚ ਆਂਦਾ ਇਹਨਾਂ 30-32 ਸਾਲਾਂ ਦੀ ਜਿਹੜੀ ਹੋਂਦ ਹੈ ਯੂਕਰੇਨ ਦੀ, ਉਹ ਕਹਿੰਦੇ ਜੀ ਇਹ ਫੋਰਐਵਰ ਸਾਡੇ ਐਮਪਾਇਰ ਦਾ ਹਿੱਸਾ ਸੀ। ਐਗਜ਼ੈਕਟਲੀ Zelensky is easily the most memed and abused man in Indian media and social media since last month, ਕਿ ਉਹਦੇ ਮੀਮ ਬਣਾ ਰਹੇ ਨੇ ਔਰ ਉਹਨੂੰ ਗਾਲੀ ਗਲੋਚ ਕਰ ਰਹੇ ਨੇ। Is this because West was always critical of BJP, RSS and USA had banned Modi for 12 years? So Modi and his minions go to extra lengths to be anti-USA, anti-West and see Ukraine as Western power? No. ਉਹਨਾਂ ਨੂੰ ਇਹ ਨਹੀਂ ਹੈ। ਉਸੇ ਮੋਦੀ ਨੇ ਇਹ ਠੀਕ ਹੈ ਕਿ ਡੈਮੋਕ੍ਰੈਟ ਇਹਨਾਂ ਦੇ ਫਿੱਟ ਨਹੀਂ ਬੈਠੇ, ਜਿਵੇਂ ਜਿਹੜਾ ਉਸ ਟਰੰਪ ਦੇ ਪੀਰੀਅਡ ਸੀ ਉਹ ਥੋੜ੍ਹਾ ਬਹੁਤ ਇਹਨਾਂ ਨੂੰ ਸਦਮਾ ਹੈ, ਕਿਉਂਕਿ ਇਹ ਤਾਂ ਅਬ ਕੀ ਬਾਰ ਟਰੰਪ ਸਰਕਾਰ ਦੇ ਥੱਲੇ ਸੀ, ਉਦੋਂ ਧੋਤਾ ਗਿਆ ਸੀ ਕਿ 12 ਸਾਲ ਵੀਜ਼ਾ ਨਹੀਂ ਦਿੱਤਾ ਜਾਂ ਦੂਜਾ ਨਹੀਂ ਦਿੱਤਾ। ਹੁਣ ਇਹਨਾਂ ਨੂੰ ਜਿਹੜਾ ਹੈ ਇਹ ਲੱਗਦਾ ਕਿ ਵੀ ਇਹ ਅਮਰੀਕਾ ਨੇ ਭਾਰਤ ਨੂੰ ਜਿਹੜਾ ਅੱਗੋਂ ਲਈ ਮਦਦ ਨਹੀਂ ਕਰਨੀ। ਉਹ ਇਹ ਪਹਿਲਾਂ ਹੀ ਇਹ ਵੀ ਉਹੀ ਨੇ ਕਿ ਵੀ ਕਿੱਥੋਂ ਉਹ ਕਿਸੇ ਨੂੰ ਪੁੱਛਿਆ ਸੀ ਕਿ ਬਈ ਲਾਲਾ ਜੀ ਸਵਰਗ ਜਾਏਂਗੇ ਕਿ ਨਰਕ, ਉਹ ਕਹਿੰਦਾ ਜੀ 2 ਪੈਸੇ ਜ਼ਿਆਦਾ ਕਾਮ ਮਿਲेंगे। ਸੋ ਇਹਨਾਂ ਦੀ ਮੈਂਟੈਲਿਟੀ ਤਾਂ ਉਹੀ ਹੈ। ਬਿਲਕੁਲ। ਔਰ is it simply because Russia has supported India earlier in 1971 war and USA hardly had good relations with India until last 2 decades, so India feels obligated to express loyalty to Russia? Obligation ਤਾਂ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਦੇ ਨਾਲ ਜਿਹੜੀ ਸਾਂਝ ਸੀ ਉਹਨੂੰ ਬਹੁਤ ਸੈਲੀਬ੍ਰੇਟ ਕੀਤਾ ਜਾਂਦਾ ਰਿਹਾ। ਔਰ ਮੈਂ ਵੀ ਜਦੋਂ ਇਹ ਸਾਰੀ ਰਿਲੇਸ਼ਨਸ਼ਿਪ ਨੂੰ ਦੇਖ ਰਿਹਾ ਸੀ, ਔਰ ਮੈਂ 1957 ਦੇ ਵਿੱਚ ਇੱਕ ਫਿਲਮ ਜਿਸ ਦੇ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ, ਉਸ ਜ਼ਮਾਨੇ ਦੇ ਨਾਮੀ ਗ੍ਰਾਮੀ ਐਕਟਰ ਸੀ ਪਰਦੇਸੀ ਨਾਂ ਦੇ ਥੱਲੇ, ਔਰ ਉਹ ਸਾਰੀ ਕਹਾਣੀ ਇਸ ਦੇ ਉੱਤੇ ਵੀਵ ਸੀ ਕਿ ਕਿਉਂਕਿ ਇਹ ਇੱਕ ਹਿਸਟੋਰੀਕਲ ਇਹਦੀ ਰੈਫਰੈਂਸ ਹੈ ਕਿ ਬੇਸ਼ੱਕ ਅਸੀਂ ਵਾਸਕੋ ਡੀ ਗਾਮਾ ਨੂੰ ਕਹਿੰਦੇ ਹਾਂ ਕਿ ਉਹ ਜਿਹੜਾ ਉਹ 1469 ਜਿਹੜਾ 99 ਦੇ ਨੇੜੇ ਤੇੜੇ ਉੱਥੇ ਪਹੁੰਚਦਾ, ਪਰ ਉਸ ਤੋਂ ਵੀ ਪਹਿਲਾਂ ਇੱਕ ਰਸ਼ੀਅਨ ਜਿਹੜਾ ਹੈ ਉਹ ਆਪਣੇ ਬਾਦਸ਼ਾਹ ਵੱਲੋਂ ਤਜ਼ਾਰਤ ਦੇ ਨਾਂ ਥੱਲੇ ਘੋੜੇ ਸਮੇਤ ਉਹ ਇੰਡੀਆ ਪਹੁੰਚਿਆ ਸੀ। ਔਰ ਜਿਹੜਾ ਅੱਜ ਮਹਾਰਾਸ਼ਟਰ ਹੈ ਉਸ ਵੇਲੇ ਇਹ ਸਾਰੀ ਜਿਹੜਾ ਉਸ ਇਹ ਸਟੇਟ ਤਾਂ ਨਹੀਂ ਸੀ, ਪਰ ਉਸੇ ਹੀ ਸਮੁੰਦਰ ਦੇ ਕੰਢੇ 'ਤੇ ਰਿਹਾ 3 ਸਾਲ। ਹੋ ਰਿਹਾ 3 ਸਾਲ ਬਾਅਦ ਉਹ ਵਾਪਸ ਮੁੜਿਆ ਸੀ ਔਰ ਆਪਣੀ ਡਾਇਰੀ ਵੀ ਲਿਖਦਾ ਸੀ। ਔਰ ਉੱਥੇ ਜਿਸ ਸਮੁੰਦਰ ਦੇ ਕੰਢੇ ਹੋ ਰਿਹਾ ਬਾਅਦ ਦੇ ਵਿੱਚ 60ਵਿਆਂ ਦੇ ਵਿੱਚ ਸੋਵੀਅਤ ਯੂਨੀਅਨ ਦੀ ਦਿੱਲੀ ਐਮਬੈਸੀ ਨੇ ਉੱਥੇ ਉਹਦਾ ਬੁੱਤ ਵੀ ਬਣਾਇਆ ਹੋਇਆ। ਸੋ ਉਸ ਦੇ ਉੱਤੇ ਹੀ ਬੇਸਡ ਉਹ ਸਾਰੀ ਪਰਦੇਸੀ ਫਿਲਮ ਸੀ ਕਿ ਜੀ ਇੱਕ ਰਸ਼ੀਅਨ ਜਿਹੜਾ ਹੈ ਉਹ ਕਿਵੇਂ ਐਡਮਾਇਰ ਕਰਦਾ ਹੈ ਇੰਡੀਆ ਦੇ ਟ੍ਰੇਟਸ ਨੂੰ ਤੇ ਜਾਂ ਉਹਨੇ ਕਿਵੇਂ ਕੀਤਾ। ਸੋ ਇਹ ਉਹ ਪੀਰੀਅਡ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨਸ ਦਾ ਖਾਸ ਤੌਰ 'ਤੇ ਜਿਹੜੀ ਪ੍ਰੋਗਰੈਸਿਵ ਕਲਾਸ ਹੈ ਇਹ ਇਹਨਾਂ ਦਾ ਇੱਕ ਰੋਮਾਂਸ ਸੀ ਸੋਵੀਅਤ ਯੂਨੀਅਨ ਨਾਲ। ਤਾਂ ਔਰ ਉਹਦੇ 'ਚੋਂ ਹੀ ਕਾਮਰੇਡੀ ਐਂਗਲ ਸਾਰਾ ਨਿਕਲਿਆ ਲੰਬਾ ਵਕਤ, ਲੇਕਿਨ ਹੁਣ ਇਹਨਾਂ ਦਾ ਉਹ ਜਿਹੜਾ ਸਾਹਮਣੇ ਤਾਂ ਆ ਗਿਆ ਕੀ ਹੈ, ਪਰ ਅਜੇ ਵੀ ਉਹ ਜਿਹੜੇ ਪੁਰਾਣੇ ਲਾਈਨ ਹੈ ਉਹਨੂੰ ਵੀ ਟੋ ਕਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ or is simply because Russia has, मैं पढ़ लिया, I can understand Indian loyalty for Russia for various reasons, but Indians across ideologies abusing Ukraine is something that I find hard to understand. ਇਹ ਫਿਰ ਜਦੋਂ ਵੀ ਕਰਦੇ ਨੇ ਓਵਰਡੂ ਕਰਦੇ ਨੇ, ਇਹ ਤਾਂ ਇਸੇ 'ਚ ਹੀ ਹੈ। ਕੱਲੀ ਤੁਸੀਂ ਰਸ਼ੀਆ ਦੀ ਹਮਾਇਤ ਕਰੋ ਸਮਝ ਆ ਸਕਦਾ, ਯੂਕਰੇਨ ਨੂੰ ਜਦੋਂ ਤੁਸੀਂ ਭੰਡਦੇ ਹੋ ਇਹਦਾ ਮਤਲਬ ਹੈ ਕਿ ਵੀ ਤੁਸੀਂ ਜ਼ਿਆਦਾ ਜਿਹੜਾ ਝੂਠ ਵੀ ਬੋਲ ਰਹੇ ਹੋ ਔਰ ਓਵਰਡੂ ਕਰ ਰਹੇ ਹੋ। ਦੇ ਹੈਵ ਡਿਵੀਏਟਡ ਫਰਮ देयर ਯੂਜੂਅਲ ਸਟੈਂਸ ਆਫ ਕੰਡੈਮਿੰਗ ਵਾਇਲੈਂਸ ਐਂਡ ਪੁਸ਼ਿੰਗ ਫॉर ਪੀਸ ਐਂਡ ਡਾਇਲੋਗ ਐਂਡ देयर ਨੈਮ ਮੂਵਮੈਂਟ। ਵਟ ਐਵਰ ਇੰਡੀਆ ਇਜ਼ ਡੂਇੰਗ ਰਾਈਟ ਨਾਓ ਹਾਰਡਲੀ ਲੁਕਸ ਲਾਈਕ ਨॉन ਅਲਾਈਨਮੈਂਟ। ਉਹ ਤਾਂ ਕੋਈ ਨਹੀਂ। ਔਰ ਅਖੀਰ 'ਚ ਉਹਨਾਂ ਨੇ ਕਿਹਾ
ਕਿ ਭਾਈ ਇਹਨੂੰ ਤੁਸੀਂ ਐਕਸਪਲੇਨ ਕਰੋ, ਇਹ ਜਿਹੜੀ ਰਸ਼ੀਆ ਰਿਲੈਂਟਲੈਸ ਅਬਿਊਜ਼ ਦੀ ਹੈ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਕਿ ਉਹ ਹਮੇਸ਼ਾ ਹੀ ਉਹਨਾਂ ਦੀ ਥਾਟਫੁਲ ਲਿਖਤ ਹੁੰਦੀ ਹੈ ਔਰ ਅਸੀਂ ਵੀ ਬਿਨਾਂ ਕੌਮਾ ਔਰ ਪੰਕਚੁਏਸ਼ਨ ਮਿਸ ਕੀਤੇ ਹੈ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ ਔਰ ਸਾਡੇ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਜਾਂਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।